ਤੋਂ ਮੈਂ ਗਾਲ ਕੀਤੀ, ਕਹਿੰਦੇ ਸੀ ਤੇ ਭਾਈ ਇਧਰ ਬਾਬੂ ਸਰ ਟੌਪ ਆ ਗਈ। ਅੱਛਾ ਉਸ ਸਟੋਰੀ ਦਾ ਵੀਜ਼ਾ ਲਾ ਕੇ ਪੈਦਲ ਛੱਡਣ ਜਾਂਦਾ ਬੰਦੇ ਨੂੰ। ਜਿਹੜਾ ਟੈਰਰਿਸਟ ਵੀਜ਼ਾ ਉਹਦਾ ਲੈਦਾ ਠੀਕ ਹੈ 3 ਮਹੀਨੇ ਦਾ ਵਾ। ਪੂਰੇ ਇੰਜ ਕਰਕੇ ਪਿੰਡਾਂ ਦੇਖਿਆ ਤੇ ਛੋਟੇ ਡਾਕੂ ਨੂੰ ਕਹਿੰਦੇ ਜਾ ਅੰਦਰੋਂ ਜਾਮ ਨੂੰ ਦਵਾਈ ਫੜ ਕੇ ਸਹੀ ਸਿਮਰਨ ਨੂੰ ਉਹਨਾਂ ਨੇ ਜਦੋਂ ਬੰਨਿਆ ਸਹੀ ਮੇਰੇ ਕਲੇਜੇ ਨੂੰ ਹੱਥ ਪੈ ਗਿਆ ਕਸਮ ਮੈਂ ਜਿਗਰ ਦਾ ਟੁਕੜਾ ਸੀ। ਅੱਛਾ ਫੇਰ ਅੱਜ ਸਾਹਮਣੇ ਯਾਰ ਕੰਟੇਨਰ ਦੇ ਥੱਲੇ ਉਹ ਗੱਡੀ ਕੱਢੀ, ਉਹ ਅੱਗੇ ਭਾਈ ਬੱਸ ਕਰੀ ਸੀ ਉਹਦੇ ਚ ਬੱਸ। काटे नहीं कटते ये दिन ये रात, कहनी थी तुमसे जो दिल की बात। काटे नहीं कटते ये दिन ये रात, कहनी थी तुमसे जो दिल की बात। लो आज मैं कहता हूँ I love you, I love you, काटे नहीं कटते ये दिन ये रात, कहनी थी। बस ये ਐਡਾ ਸੋਹਣਾ ਚੱਸ ਆਣ ਲੱਗਦੀ ਉਦੋਂ ਬੱਸ ਕਰ ਦਿੰਦੇ। ਅੱਛਾ ਇਹਨੂੰ ਲੈਦਾ ਇੱਕ ਮਮਤਾ ਜੀ ਮੇਰੇ ਗਾਣੇ ਤਾਂ ਜੀ ਹੁਣ ਮੇਰਾ ਸਕੂਨ ਤੁਸੀਂ ਨਾ ਦੂਰ ਕਰੀ ਜਾ ਰਹੇ ਹੋ। ਪੱਕੇ ਲੈ ਵਾਲੇ ਗਾਣੇ ਨਹੀਂ, ਹੁਣ ਤੁਸੀਂ ਵਿੱਚ ਹੀ ਉਹ ਨਵੇਂ ਯੰਗ ਵੀ ਸੁਣਾਉਣ ਲੱਗ ਪਏ ਸਦਾਬਹਾਰ ਵਾਲੇ। ਓਏ ਯੰਗ ਕਦੋਂ ਸੀਗਾ? ਨਹੀਂ ਤੇ ਪੁਰਾਣੇ ਮੈਂ ਗਾਣੇ ਸੁਣ ਕੇ ਸ਼ੁਰੂ ਚ ਇੱਕ ਅੰਤਰਾ ਸੁਣ ਕੇ ਮਿੱਟੀ ਹੋ ਜਾਣਾ। अभी न जाओ छोड़ कर के दिल अभी भरा नहीं, अभी ना जाओ छोड़ कर के दिल अभी भरा नहीं, अभी अभी तो आई हो, अभी अभी तो नहीं ठीक है। ਤੇਰੇ ਨਾਲ फिर स्लो सी ਸਾਡੀ ਠੀਕ ਜਾ ਰਹੀ ਮੇਰੀ। ਇਹ ਜਿੱਥੋਂ ਬੋਲਦੇ ਉੱਥੋਂ ਕਹਿ ਦਿੰਦੇ ਐ ਨਹੀਂ ਇੰਜ ਕਰ ਲਿਆ ਇੰਜ ਇੰਜ ਕਰ। ਸਕੂਨ ਹੋ ਗਿਆ ਰਿਲੈਕਸ ਹੋ ਗਿਆ ਲੰਮੇ ਪੈ ਜਾਣਾ। ਇੱਕ ਅੰਤਰਾ ਨਹੀਂ ਪੂਰਾ ਉਸਤਾਦ ਜੀ ਨੂੰ ਚਾਹੀਦਾ ਗਾਣਾ ਸੁਣਾਇਆ। ਹਾਂਜੀ ਤਾਂ ਜੀ ਤੁਸੀਂ ਸਿੰਗਰ ਬਣ ਗਏ ਆ, ਮੇਰੀਆਂ ਨਜ਼ਰਾਂ 'ਚ ਪੂਰੇ ਸਿੰਗਰ ਆ। बस और मैनू चाहिए भी कोई नहीं, ਸਾਡੀ ਪੈਨਲ ਹੋ ਗਿਆ। तू मैनू लिख के दे दे बस। ਹਾਂਜੀ लिख के ना सज्जा खब्बा अंगूठा ला के ਹਾਂਜੀ। कि मेरे लो सज्जाद जानी साहब जेडे ने प्रोफेशनल फाइनल सिंगर ने, ਹਾਂਜੀ मोहम्मद अब्बास ਹਾਂਜੀ ਮੈਂ हैदर ਤਾਂ ਜੀ ਮੈਂ ते थल्ले दोवें अंगूठे ते नाल सैन। ਮੈਂ ਹਰ ਸ਼ੋਅ 'ਚ ਤੇ ਕਹਿਣਾ ਭਾਈ ਸਿੰਗਿੰਗ ਵਾਸਤੇ ਰਿਆਜ਼ਤ ਕਰਨੀ ਪੈਂਦੀ ਹੈ 3-4 ਘੰਟੇ ਡੇਲੀ ਦੇ ਸਵੇਰੇ ਡੇਲੀ ਦੇ ਰਾਤ, ਤਾਂ ਜਾ ਕੇ ਇਹ ਮੌਕਾ ਬਣਦਾ। ਉਹਨੇ ਨਾ ਉਹਨੇ ਸਿੰਗਰ ਜਿਹੜਾ ਜੈਨੂਅਨ ਜਿਹਨੂੰ ਮੋੜ ਲੱਗੀ ਹੁੰਦੀ ਉਹਨੂੰ ਨਹੀਂ ਪਤਾ ਜਿੰਨਾ ਉਸਤਾਦ ਜੀ ਨੂੰ ਪਤਾ। ਯਕੀਨ ਕਰ। ਕੀ ਮਤਲਬ? ਸਾਰੇ ਕਿਲੋਮੀਟਰ ਦਾ ਹੈ ਉਹ ਵੈਸੇ ਵੀ 1-2 ਦਿਨਾਂ 'ਚ ਮਿਲ ਜਾਣੀ ਸੈਲਰੀ। ਨਹੀਂ ਤਾਂ ਸੈਲਰੀ ਤੋਂ ਪਹਿਲੇ ਵੀ ਮਿਲ ਜਾਣੀ। ਟੈਨਸ਼ਨ ਨਾ ਲੈ। ਕਿਉਂ ਯਾਰ ਤੁਸੀਂ ਇੰਜ ਕਰਦੇ ਨਾ ਕਰਿਆ ਕਰੋ। ਪਤਾ ਕੀ ਅਸੀਂ ਤਰੱਕੀ ਵੀ ਨਹੀਂ ਕਰ ਰਹੇ, ਪਰੇਸ਼ਾਨ ਵੀ ਅਸੀਂ ਰਹਿੰਦੇ ਆ ਸਾਡੀਆਂ ਆਪਣੀਆਂ ਕਰਤੂਤਾਂ ਦੀ ਵਜ੍ਹਾ ਤੋਂ। ਸਿੱਧੀ ਸਾਫ਼ ਗੱਲ ਹੈ। ਅੱਛਾ ਭਾਈ ਉਹ ਤੁਹਾਡੀ ਸਿਮਰਨ ਵਾਲੀ ਸਟੋਰੀ ਲੋਕੀ ਕਹਿ ਰਹੇ ਨੇ ਕਿ ਵੀ ਸਿਮਰਨ ਤੁਸੀਂ ਕਰਦੇ ਕੀ ਉੱਥੇ ਹੀ ਛੱਡ ਦਿੰਦੇ ਵਿੱਚ ਹੀ। ਸਾਜੀ ਫਾਈਨਲ ਕਿਤੇ ਸੁਣਾ ਨਾ, ਕਿਤੇ ਮਕਾਨ ਆ ਸੀਰੀਅਲ ਹੈ ਸਿਮਰਨ ਵਾਲੀ, ਅੱਗੋਂ ਹੋਰ ਸ਼ੁਰੂ ਕਰੀਏ। ਕੋਈ ਇੱਕੋ ਹੀ ਪਿਆਰ ਹੋਇਆ ਜ਼ਿੰਦਗੀ ਤੈਨੂੰ? ਸਾਜੀ ਹਾਂਜੀ ਕੋਈ ਪਿਆਰ ਹੋਇਆ। ਓਏ ਹੋਏ ਕਿਸੇ ਹੋਰ ਦਾ ਵੀ ਤਾਂ ਸੁਣੀ ਆ ਨਾ, ਫਿਰ ਬਾਕੀਆਂ ਨੂੰ ਵੀ ਹੋਏ ਪਏ ਆ। ਤਾਜੀ ਉਹ ਜਿਹੜਾ ਪਰਦਾ ਸੀ ਨਾ ਉਹ ਲਾ ਕੇ ਟਾਈ ਵੀ ਉਹਦੀ ਬਣਾ ਲਈ ਸ਼ਾਇਦ। ਹਾਂਜੀ ਨਹੀਂ ਬਣਿਆ ਕੀ ਸੀ ਤੇ ਸਿਮਰਨ ਦਾ ਨਾਜ਼ਰੀਨ ਜ਼ਰਾ ਸੁਣ ਲਓ ਯਾਰ, ਤੁਹਾਡੀ ਮਿਹਰਬਾਨੀ। ਹੋਇਆ ਕੀ ਸਿਮਰਨ ਨਾਲ? ਟਰੰਕ ਉਂਝ ਪਏ ਵਿਆਹ ਹੋ ਗਿਆ ਉਹਦਾ ਕਿਤੇ ਹੋਰ? ਨਹੀਂ ਸਾਜੀ ਸ਼ਾਦੀ ਨਹੀਂ ਹੋਈ। ਬਾਹਰ ਬੈਠਾ ਨਾ ਰੋ ਰਿਹਾ ਸੀ ਉਸਤਾਦ ਜੀ, ਤੇ ਮੈਨੂੰ ਕਹਿੰਦਾ ਯਾਰ ਅੱਜ ਜੇ ਸਿਮਰਨ ਦੀ ਸੁਣਨੀ ਤੇ ਮੈਂ ਜਨਮ ਸੁਣਾ ਦਿਆਂ। ਅੱਛਾ ਜੀ। ਇੱਕ ਵਾਕਿਆ ਹੋਇਆ, ਕਹਿੰਦਾ ਮੈਂ ਉਹ ਸੁਣਾ ਦਿੰਦਾ। साजी फर्स्ट इंप्रेशन इज द लास्ट इंप्रेशन कि पहली मोहब्बत इंसान को कभी नहीं भूलती। क्या बात। ਹਾਂ ਇਹ ਸੱਚੀ ਮੁਝੇ ਸਾਜੀ ਮੈਨੂੰ ਯਾਦ ਹੈ ਮੈਂ ਨਾ ਘਰ ਬੈਠਾ ਹੋਇਆ ਸੀ ਤੇ ਮੈਨੂੰ ਨਾ ਭਾਈ ਸਾਹਿਬ ਦਾ ਫੋਨ ਆਇਆ ਇੱਕ ਦਿਨ। ਹਾਏ ਬੜੇ ਦਿਨਾਂ ਬਾਅਦ ਹਾਜੀ ਦਾ ਨਾਮ ਸੁਣਿਆ। ਸਿਮਰਨ ਦੇ ਪਾਪਾ। ਹਾਂਜੀ ਸਾਜੀ ਮੈਨੂੰ ਕਹਿੰਦੇ ਕਿੱਥੇ? ਮੈਂ ਕਿਹਾ ਮੈਂ ਘਰ ਆ। ਕਹਿੰਦੇ ਮੇਰੇ ਵੱਲ ਆ ਜਾ। ਉਹੀ ਤੈਨੂੰ ਮੈਂ ਤਰੀਕਾ ਦੱਸਦਾ, ਤੈਨੂੰ ਜਦੋਂ ਹਾਈ ਸਾਹਿਬ ਦਾ ਫੋਨ ਆਵੇ ਨਾ ਤੂੰ ਹਾਈ ਸਾਹਿਬ ਵੱਲ ਚੱਲ ਜਾਏਗਾ। ਤੂੰ ਸੁਣਿਆ ਵੀ ਨਾ ਕਰ, ਕੱਟ ਕੇ ਪਹੁੰਚ ਜਾਏਗਾ। ਮੈਂ ਤੈਨੂੰ ਸਹੀ ਦੱਸਾਂ ਚੁੱਕ ਕੇ ਬਸ ਇਹ ਕਹਿ ਆ ਗਿਆ ਮੈਂ ਬੁਆ। ਉਹਨਾਂ ਨੇ ਇਹੀ ਤੇ ਗੱਲ ਕਰਨੀ ਹੁੰਦੀ। ਸਾਜੀ ਪਤਾ ਕੀ ਅਦਬ ਨਾਲ ਨਾਮ ਲਿਆ ਕਰੋ ਉਹਨਾਂ ਦਾ। ਹਾਜੀ ਸਾਹਿਬ। ਆਹੋ ਭਾਈ ਸਾਹਿਬ। ਹਾਜੀ ਹਫੀਜ਼ ਸਾਹਿਬ। ਹਾਜੀ ਫੀਸ ਸਾਹਿਬ। ਹਾਜੀ ਫੀਸ ਸਾਹਿਬ ਜੀ। ਅੱਛਾ ਸਾਜੀ ਮੈਨੂੰ ਮੈਂ ਸਾਜੀ ਮੈਂ ਉਹ ਲਫ਼ਜ਼ ਯਾਦ ਨਹੀਂ ਕਰਦਾ, ਉਹ ਲਮਹੇ ਯਾਦ ਨਹੀਂ ਕਰਦਾ
ਉਸਤਾਦ ਜੀ ਮੈਨੂੰ ਨਾ ਮੈਂ ਆਪੇ ਤੋਂ ਬਾਹਰ ਹੋ ਜਾਂਦਾ, ਮੇਰੇ ਲੌਂਗਟੇ ਖੜੇ ਹੈ ਉਸਤਾਦ ਜੀ ਵੀ ਕੁਝ ਵੀ ਨਹੀਂ ਯਕੀਨ ਕਰੋ, ਕੁਝ ਵੀ ਨਹੀਂ। ਕਹਿੰਦਾ ਲੋਕ ਤੇ ਖੜੇ ਹੋਗੇ, ਆਪ ਕੋ ਖਲੋਤਾ ਨਹੀਂ ਜਾਂਦਾ। ਕਹਿੰਦਾ ਮੈਂ ਉਸਤਾਦ ਜੀ ਘਰ ਗਿਆ ਨਾ ਤੇ ਆਈ ਸਾਹਿਬ ਬੜੇ ਪਰੇਸ਼ਾਨ। ਓਏ ਮੈਂ ਕਿਹਾ ਆਈ ਸਾਹਿਬ ਕੀ ਗੱਲ, ਪਰੇਸ਼ਾਨੀ ਕਾਹਦੀ ਹੈ? ਮੈਨੂੰ ਕਹਿੰਦੇ ਕੁਛ ਵੀ ਨਹੀਂ ਯਾਰ, ਤੂੰ ਨਾ ਸਾਡੇ ਘਰ ਦੇ ਮਸਲੇ 'ਚ ਬੋਲ। ਮੈਂ ਬੜਾ ਮੈਂ ਕਿਹਾ ਆਈ ਸਾਹਿਬ ਗੱਲ ਕੀ? ਮੈਨੂੰ ਨਾ ਕੋਈ ਖੁੱਲ ਗਈ ਫਰੀਦ ਬਿਆਨ, ਮੈਨੂੰ ਕੋਈ ਪਰੇਸ਼ਾਨੀ ਸੀ ਵੀ ਨਹੀਂ। ਮੈਂ ਕਿਹਾ ਯਾਰ ਕੋਈ ਗੱਲ ਹੈ? ਉਸ ਆਈ ਸਾਹਿਬ ਦੱਸਣਾ ਹੀ ਨਾ। ਇੰਨੀ ਦੇਰ ਨੂੰ ਇੱਕ ਫੋਨ ਆਇਆ ਤੇ ਆਈ ਸਾਹਿਬ ਫੋਨ ਸੁਣ ਕੇ ਕਹਿੰਦੇ ਓਕੇ ਹੋ ਜਾਏਗਾ ਕੰਮ, ਹੋ ਜਾਏਗਾ। ਮੈਂ ਆਈ ਸਾਹਿਬ ਨੂੰ ਕਿਹਾ, ਮੈਂ ਕਿਹਾ ਆਈ ਸਾਹਿਬ ਕੀ ਗੱਲ ਏ, ਕੀ ਲੁਕੋ ਰਹੇ ਹੋ? ਉਧਰੋਂ ਫੋਨ ਜਦੋਂ ਆਇਆ ਹੋਰ ਪਰੇਸ਼ਾਨ ਹੋ ਗਿਆ। ਪਤਾ ਲੱਗਾ ਜੀ ਕਿ ਸਿਮਰਨ ਕਿਡਨੈਪ ਹੋ ਗਈ। ਓਏ ਉਸਤਾਦ ਜੀ ਇੰਟਰਸਟਿੰਗ ਮੈਨ। ਹੋਰ ਹਾਜੀ ਆ ਕਿਡਨੈਪ ਕਿਹਨੂੰ ਕਹਿੰਦੇ ਆ? ਜਿਹੜੀ ਰਜ਼ਾਮੰਦੀ ਨਾਲ ਹੁੰਦਾ ਜਾਂਦਾ। ਗਵਾਹ ਹੋ ਗਿਆ ਸਾਜੀ, ਉਹਨੇ ਪਤਾ ਨਹੀਂ ਟੂਰ ਤੇ ਨਹੀਂ ਗਈ, ਕਿਡਨੈਪ ਅਗਵਾ ਹੋ ਗਈ। ਉਹ ਨਾ ਕਿਡਨੈਪ ਹੋ ਗਈ ਹੋਣੀ। ਅਗਵਾ ਹੋ ਗਈ ਤੇ ਮੈਂ ਆਈ ਸਾਹਿਬ ਨੂੰ ਕਿਹਾ, ਮੈਂ ਕਿਹਾ ਆਈ ਸਾਹਿਬ ਪਰੇਸ਼ਾਨ ਨਾ ਹੋਵੋ। ਅੱਛਾ ਲੈ, ਉਹਦਾ ਪਿਓ ਉਹਦੀ ਧੀ ਗਵਾਹ ਹੋ ਗਈ ਤੇ ਕਹਿੰਦਾ ਪਰੇਸ਼ਾਨ ਨਾ ਹੋ। ਮੈਂ ਉਹਨਾਂ ਨੂੰ ਤਸੱਲੀ ਦੇਣੀ ਸੀ। ਮੈਂ ਕਿਹਾ ਮੈਂ ਪਰੇਸ਼ਾਨ ਨਾ ਹੋ। ਉੱਥੇ ਬੈਠਾ ਦੂਸਰਾ ਫੋਨ ਫੇਰ ਆਇਆ, ਮੈਂ ਸੁਣਿਆ। ਮੈਂ ਕਿਹਾ ਹਾਂਜੀ। ਕਹਿੰਦੇ ਫੈਸਲ? ਮੈਂ ਕਿਹਾ ਹਾਂਜੀ। ਕਹਿੰਦੇ ਸਾਨੂੰ ਪਤਾ ਸੀ ਕਿ ਤੂੰ ਆਣਾ ਹੀ ਆਣਾ ਵਿੱਚ। ਜੁਗਾਜੀ ਦੇ ਕੋਲ ਹੀ ਹੋਣਾ ਇਸ ਟਾਈਮ। ਆਹੋ ਜਦੋਂ ਸਿਮਰਨ ਘਰ ਨਹੀਂ ਸੀ ਤੂੰ ਉਹਨਾਂ ਦੇ ਕੋਲ। ਠੀਕ ਹੈ। ਫੇਰ ਉਸਤਾਦ ਜੀ ਮੈਂ ਨਾ ਉਹ ਮੈਨੂੰ ਗਵਾਹ ਕਾਰਾਂ ਦਾ ਫੋਨ ਆਇਆ ਤੇ ਮੈਨੂੰ ਕਹਿੰਦਾ ਜੀ ਮੈਂ ਮਦਰ ਬੋਲ ਰਿਹਾ। ਉਹਨਾਂ ਦਾ ਸਲੈਂਗ ਦਾ ਸਦੱਸੇ ਸੀਗਾ, ਉਹਨਾਂ ਦਾ ਗੈਂਗ ਦਾ ਨਾ ਵੱਡਾ ਹੈਡ ਸੀਗਾ। ਮੈਨੂੰ ਕਹਿੰਦਾ ਮੈਨੂੰ ਪਤਾ ਸੀ ਕਿ ਤੂੰ ਆਣਾ ਫੈਸਲ। ਇੱਕ ਗੱਲ ਜ਼ਹਿਨ 'ਚ ਰੱਖੀ, ਪੁਲਿਸ ਨੂੰ ਦੱਸਣ ਦੀ ਕੋਸ਼ਿਸ਼ ਨਾ ਕਰੀ, ਨਹੀਂ ਤੇ ਇਹਦੀ ਲਾਸ਼ ਮਿਲੇਗੀ ਤੈਨੂੰ। ਮੈਂ ਕਿਹਾ ਯਾਰ ਇਹਨੂੰ ਕੁਛ ਕਹਿਣਾ ਨਾ। ਤੇ ਮੈਂ ਪੁਲਿਸ ਨੂੰ ਦੱਸ ਕੇ ਆ। ਅੱਛਾ ਉਸਤਾਦ ਜੀ ਮੈਂ ਕਿਹਾ ਉਸਤਾਦ ਜੀ ਇਹ ਉਹ ਮਾਮਲਾ। ਅੱਛਾ ਉਹਨਾਂ ਨੇ ਕਿਹਾ ਪੁਲਿਸ ਨੂੰ ਨਹੀਂ ਦੱਸਣਾ। ਇਹ ਪੁਲਿਸ ਵਾਲਿਆਂ ਨੂੰ ਵੈਸੇ ਕਹਿੰਦਾ 15 ਮਿੰਟ ਕੰਮ ਜਾਣਾ ਇੱਕ। ਉਹ ਆ ਗਏ ਨਾਲ, ਉਹਨਾਂ ਨੇ ਕਿਹਾ ਤੈਨੂੰ ਕਿਹਾ ਸੀ ਪੁਲਿਸ ਨੂੰ ਦੱਸਣਾ। ਕਹਿੰਦਾ ਜੀ ਦੱਸਿਆ ਪੁੱਛੋ ਉਹਨੂੰ, ਉਹਨਾਂ ਨੂੰ ਪਤਾ ਨਹੀਂ ਆਏ ਕਿੱਧਰ। ਮੈਂ ਤੇ ਸਿਰਫ ਇਹ ਨਹੀਂ ਦੱਸਿਆ ਵੀ ਕਿਸ ਮਕਸਦ ਲਈ ਆਇਆ। ਉਹਨਾਂ ਨੇ ਇਹੀ ਕਹਿ ਦੇਣਾ ਪੁਲਿਸ ਨੂੰ ਲੈ ਗਿਆ, ਲੇਕਿਨ ਉਹਨਾਂ ਨੂੰ ਦੱਸਿਆ ਨਹੀਂ ਵੀ ਕੀ ਕੰਮ ਹੈ। ਉਹ ਵੀ ਬੰਨੇ ਹੋ ਸੱਚਾ। ਹਾਂ ਅੱਛਾ ਫੇਰ ਉਸਤਾਦ ਜੀ ਇਹ ਮਾਮਲੇ ਅੱਲਾ ਵੈਰੀ ਦੁਸ਼ਮਣ ਦੇ ਵੀ ਨਾ ਆਣਾ ਮਾਮਲੇ। ਬੰਦਾ ਪੈਰੋਂ ਨਿਕਲ ਜਾਂਦੀ ਫਰੀਦ। ਮੈਂ ਖੈਰ ਉਹਨਾਂ ਨੂੰ ਕਿਹਾ, ਮੈਂ ਕਿਹਾ ਭਾਈ ਮੈਂ ਉਹਨਾਂ ਨਾਲ ਵਾਅਦਾ ਕਰ ਲਿਆ ਮੈਂ ਪੁਲਿਸ ਨੂੰ ਨਹੀਂ ਦੱਸਦਾ। ਉਹਨਾਂ ਨੇ ਮੈਨੂੰ ਨਾ ਇੱਕ ਪੁਆਇੰਟ ਦੱਸਿਆ, ਕਹਿੰਦੇ ਜੀ ਫੈਸਲ ਸਾਹਿਬ ਉੱਥੇ ਆ ਜਾਓ। ਕਾਲੀ ਪਹਾੜੀ ਕਾਲੀ ਪਹਾੜੀ ਨਹੀਂ ਯਾਰ ਫਰੀਦ ਯਾਰ ਵੇਖ ਲਓ ਸਾਜ ਵਿੱਚ ਬੋਲਣ ਦੇ ਯਾਰ। ਉਹਨੇ ਤੇ ਉਹੀ ਪੁਆਇੰਟ ਦੱਸਣਾ ਨੇ ਜਿੱਥੇ ਹਰ ਵਾਰੀ ਉਹ ਛੱਡ ਕੇ ਜਾਂਦੇ ਉਹਨੂੰ। ਚਲੋ मैं अपने साई कजन दी हैवी बाइक मंगाई उस्ताद जी। मैं अच्छा पहाड़ी के पीछे आ जाना। पहाड़ी के पीछे भी बड़ा होता है। अच्छा मैं उस्ताद जी अपने कजन दी हैवी बाइक मंगाई है। अच्छा वो तो हैवी है बाइक। आहो अच्छा सही हैवी बाइक मंगाई उस्ताद जी, उसमें टैंकी फुल कराई है तो मैं निकल गया भाई मगर। ਟੈਂਕੀ ਕਿੰਨੇ ਦੀ? टैंकी पहले अद्धी सी ना ਉਹਦੀ। ਫਿਰ ਅੱਧੀ ਪਵਾਈ ਤੇ ਨਹੀਂ ਸੀ ਟਾਪਾ। ਆਹੋ अच्छा फिर मैं निकल गया। मैं ਉੱਥੇ ਜਾ ਕੇ ਫੋਨ ਕੀਤਾ, ਨਰਾਨ ਕਗਾਨ ਵਾਲੀ ਸਾਈਡ ਤੇ ਸਨ। ਅੱਛਾ ਬੰਦਨ ਫੋਨ हैवी बाइक ਤੇ ਨਰਾਨ ਕੋ ਗਾ। ਉਹ ਵਾਰ ਹੈਲਮਟ ਪਾ ਕੇ। ਉਸਤਾਦ ਜੀ ਮੁਹੱਬਤ ਜਦੋਂ ਹੋ ਜਾਵੇ ਨਾ, ਤੁਹਾਨੂੰ ਤੇ ਹੋਈ ਨਹੀਂ ਸੱਚੀ ਮੁਹੱਬਤ। ਮੇਰੀ ਦੁਆ ਹੈ ਕਿ ਤੁਹਾਨੂੰ ਕਿਸੇ ਸ਼ਾਗਿਰਦ ਨਾਲ ਸੱਚੀ ਮੁਹੱਬਤ ਹੋ ਜਾਏ ਦਿਲੋਂ, ਤੁਹਾਨੂੰ ਪਤਾ ਲੱਗੇ ਮੁਹੱਬਤ ਕੀ ਹੁੰਦੀ ਹੈ। ਤੇ ਜ਼ਰੂਰੀ ਸ਼ਾਗਿਰਦ ਨਾਲ ਹੀ ਹੋਣੀ ਹੈ ਸੱਚੀ ਮੈਂ ਕਹਿਣ ਡਿਆ ਵਾਂ। ਮੈਂ ਕਿਹਾ ਜਿੰਨੀ ਵਾਰੀ ਮੈਨੂੰ ਸੱਚੀ ਹੋਈ ਆ ਰਾਂਝੇ ਨੂੰ ਨਹੀਂ ਹੋਈ ਹੋਣੀ। ਉਸਤਾਦ ਜੀ ਲਈ ਮੁਹੱਬਤ ਵੀ ਆਮਦ ਹੋ ਰਹੀ ਹੈ, ਮੁਹੱਬਤ ਹੋ ਰਹੀ ਹੈ। ਨਹੀਂ ਲੇਕਿਨ ਉਸਤਾਦ ਜੀ ਮੁਹੱਬਤ ਚ ਧੋਖਾ ਨਹੀਂ ਹੋਣਾ ਚਾਹੀਦਾ, ਸੱਚੀ ਹੋਣੀ ਚਾਹੀਦੀ। ਸੱਚੀ ਹੋਣੀ ਚਾਹੀਦੀ ਜਦੋਂ ਹੋਵੇ। ਹਾਂਜੀ ਉਸਤਾਦ ਜੀ ਸੱਚੀ ਮੁਹੱਬਤ ਦਾ ਤੁਹਾਨੂੰ ਨਹੀਂ ਨਾ ਪਤਾ। ਉਸਤਾਦ ਜੀ ਮੈਂ ਹੈਵੀ ਬਾਈਕ ਤੇ ਨਿਕਲਿਆ ਨਰਾਨ ਕਗਾਨ। ਮੈਂ ਉੱਥੇ ਪਹੁੰਚ ਕੇ ਉਹਨਾਂ ਨੂੰ ਫੋਨ ਕੀਤਾ ਕਿਤੇ ਤੇ ਰਾਹ ਚ ਚਲਾਨ ਤੇ ਨਹੀਂ ਹੋਇਆ? ਹੈ ਚਲਾਨ ਤੇ ਨਹੀਂ ਹੋਇਆ? ਨਹੀਂ ਮੇਰਾ ਲਾਇਸੈਂਸ ਉਹ ਹੈ। ਸਪੀਡ ਹੀ ਇੰਨੀ ਹੈਵੀ ਬਾਈਕ ਉਤੋਂ ਉਹਨੇ ਟੈਂਕੀ ਕਰਾ ਲਈ। ਭਾਜੀ ਉੱਥੇ ਤੱਕ ਚਲੇ ਗਏ, ਕੋਈ ਚਲਾਨ ਨਹੀਂ। ਉਹ ਭਾਈ ਨਹੀਂ ਚਲਾਨ ਨੂੰ ਰੇਡ ਕੇ ਤਾਂ ਜਾਂਦੇ ਅਸੀਂ। ਅੱਛਾ ਫਿਰ ਉਸਤਾਦ ਜੀ ਮੈਂ ਉੱਥੇ ਜਾ ਕੇ ਫੋਨ ਕੀਤਾ, ਮੈਂ ਕਿਹਾ ਕਿੱਥੇ ਹੋ? ਉਹਨੂੰ ਕਹਿੰਦੇ ਅਸੀਂ ਝੀਲ ਸੈਫਲ ਮਲੂਕ ਆਏ ਆ ਸਾਰੇ ਜਣੇ। ਉਹਨੇ ਮੈਨੂੰ ਕਿਹਾ ਜੀ ਸ਼ਾਮ ਨਰਾਨ ਕਗਾਨ ਤੋਂ। ਆਹੋ ਉਸਤਾਦ ਜੀ ਵਿਜ਼ਿਟਰ ਦੇ ਅੱਛਾ ਉਹ ਸੈਰ ਕਰਨ ਲੈ ਗਏ ਉਹ ਕਿਡਨੈਪ ਕਰਕੇ। ਕਿਡਨੈਪਰ ਉੱਥੇ ਉਹਨਾਂ ਨੇ ਜਾਣਾ ਸੀ ਨਾ, ਉੱਥੇ ਸੀ ਅੱਛਾ ਉਹ ਉਹਨਾਂ ਨੇ ਨਹੀਂ ਸੀ ਜਾਣਾ, ਸਿਮਰਨ ਲੈ ਕੇ ਗਈ ਧੱਕੇ ਨਾਲ। ਚਲੋ ਉਧਰ ਜਰਾ ਬੋਲ। ਹਾਂ ਅੱਛਾ ਸਹੀ। ਮੈਂ ਫਿਰ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਮੈਂ ਤੇ ਆਇਆ ਵਾਂ। ਉਹ ਕਹਿੰਦੇ ਸ਼ਾਮ ਦਾ ਟਾਈਮ ਰੱਖ ਲੈ। ਮੈਂ ਸਹੀ ਉੱਥੇ ਹੋਟਲ ਤੇ ਫਿਰ ਕਮਰਾ ਲਿਆ। ਮੈਂ ਉੱਥੇ ਮੈਂ ਕਿਹਾ ਸਟੇ ਮੈਂ ਕੀ ਕਰਨਾ ਸੀ ਇੰਨੀ ਦੇਰ। ਮੈਂ ਸਹੀ ਉੱਥੇ ਲੰਮੇ ਪੈ ਗਿਆ, ਮੇਰੀ ਅੱਖ ਲੱਗ ਗਈ। ਸ਼ਾਮੀ 7 ਵਜੇ ਨਾਲ ਉਹਨਾਂ ਦੇ ਫੋਨ ਤੇ ਫੋਨ ਆਣ ਡੇ।
ਉਹ ਮੈਂ ਵੇਖਿਆ ਉਹਨਾਂ ਦੀਆਂ ਕਿੰਨੀਆਂ ਗੱਲਾਂ, ਮੈਂ ਕਾਲ ਬੈਕ ਕੀਤੀ, ਉਸਾਈ ਮੈਨੂੰ ਇਹ ਬੋਲ ਕਿਹੜੀ ਸੱਚੀ ਮੁਹੱਬਤ ਆ ਵੀ ਮਸ਼ੂਕ ਕਿਡਨੈਪ ਹੋਈ ਹੈ ਹਾਂਜੀ ਤੇ ਉੱਥੇ ਭਾਵੇਂ ਨੂੰ ਨਹੀਂ ਸੌਂ ਗਏ ਨੇ ਉਹ ਮੁਹੱਬਤ ਹੈ ਯਾਨੀ ਵੀ ਕਿਡਨੈਪ ਵਾਲੇ ਓਏ ਹੁਣ ਉਹਨਾਂ ਦੇ ਅੱਖ ਨਹੀਂ ਲੱਗਦੀ ਵੀ ਤੇਰੀ ਕਿਵੇਂ ਨੀਂਦ ਆ ਗਈ। ਉਸਾ ਜੀ ਜਿਵੇਂ ਉਹਨਾਂ ਨੇ ਕਹਿਣਾ ਹੈ ਸ਼ਾਮ ਦਾ ਬੰਦਾ ਉਹਨਾਂ ਦੇ ਮੁਤਾਬਕ ਹੁੰਦਾ ਹੈ। ਜਦੋਂ ਕਿਡਨੈਪਰ ਹੁੰਦੇ ਨੇ ਨਾ ਉਹਨਾਂ ਨੇ ਜੋ ਕਹਿਣਾ ਉਹੀ ਹੋਣਾ। ਨਹੀਂ ਕਿਡਨੈਪ ਹੋ ਗਈ ਤੇਰੀ ਮਸ਼ੂਕ ਜਿਹਦੇ ਨਾਲ ਤੂੰ ਇੰਨੀ ਮੁਹੱਬਤ ਕਰਦਾ, ਤੈਨੂੰ ਨੀਂਦ ਕਿੱਦਾਂ ਆ ਗਈ? ਤੂੰ ਮਜ਼ਾਰਾਂ ਤੇ ਜਾ ਦੁਆਵਾਂ ਨਹੀਂ, ਮੰਗ। ਮੇਰੇ ਖਿਆਲ ਨਾਲ ਇਨਸਾਨ ਦੇ ਜਿਸਮ 'ਚ ਤਾਕਤ ਜਿੰਨੀ ਕੋ ਨਹੀਂ ਉਹਨਾਂ ਜਾਗਣਾ ਵਾ। ਨਹੀਂ ਯਾਰ, ਜੌਨ ਏਲੀਆ ਸਾਹਿਬ ਦਾ ਇੱਕ ਸ਼ੇਰ ਆ, ਉਹਦਾ ਮਕਸਦ ਇਹ ਹੈ ਕਿ ਉਹਦੇ 'ਚ ਜਿਹੜਾ ਮੀਨਿੰਗ ਹੈ ਕਿ ਉਹ ਕਹਿੰਦੇ ਆ ਉਹਨਾਂ ਦੀ ਮਸ਼ੂਕ ਨੇ ਸ਼ੇਰ ਚ ਹੈ ਕਿ ਮੇਰੀ ਮਸ਼ੂਕ ਨੇ ਮੈਨੂੰ ਕਿਹਾ ਮੈਂ ਤੈਨੂੰ ਖਾਬ 'ਚ ਵੇਖਿਆ। ਉਹਨੇ ਕਹਿੰਦਾ ਮਤਲਬ ਤੂੰ ਸੌਂ ਗਈ ਸੀ। ਹਾਂ ਹਾਏ ਹਾਏ ਜੌਨ ਏਲੀਆ ਸਾਹਿਬ ਉਸਾ ਜੀ ਸੌ ਗਈ ਸੀ ਸੋ ਗਈ ਸੀ। ਤੇ ਫਿਰ ਤੈਨੂੰ ਖਾਬ ਆਇਆ, ਤੇਰੀ ਕਿੱਦਾਂ ਅੱਖ ਲੱਗ ਗਈ? ਉਸਾ ਜੀ ਮੈਂ 36 ਘੰਟੇ ਦਾ ਜਾਗਣ ਡਿਆ। ਸਿਮਰਨ ਵਾਲਿਆਂ ਨੂੰ ਤੇ ਨੀਂਦ ਨਹੀਂ ਆਉਂਦੀ। ਉਸਾ ਜੀ ਮੈਂ 36 ਘੰਟੇ ਦਾ ਜਾਗਣ ਡਿਆ ਸੀ ਪ੍ਰੋਪਰ। ਡੇਰਾ ਸੀ ਨਾ ਲੂਮਾ ਤੇ। ਪਹਿਲੇ ਪਿੱਛੇ ਵੀ ਕੱਟਣਾ ਹੈ ਸਿਮਰਨ ਤੋਂ ਪਹਿਲੇ? ਨਹੀਂ ਮੈਂ 36 ਘੰਟੇ ਦਾ ਜਾਗਣ ਡਿਆ ਸੀ। ਮੈਂ ਉਹਦੇ ਰੂਮ ਲਿਆ, ਮੈਂ ਸੋ ਗਿਆ, ਨਹੀਂ ਪਤਾ ਲੱਗਾ ਭਾਈ, ਥਕਾਵਟ ਨਹੀਂ ਸੀ। ਪਤਾ ਲੱਗਾ। ਉਹਨਾਂ ਨੇ ਮੈਨੂੰ ਸ਼ਾਮ ਦਾ ਟਾਈਮ ਦਿੱਤਾ ਕਿ ਸ਼ਾਮ ਨੂੰ ਸੀ ਤੈਨੂੰ ਤੂੰ ਤਾਂ ਵੀ ਸੌਂਦਾ, ਤੈਨੂੰ ਤਾਂ ਵੀ ਨਹੀਂ ਸੀ ਪਤਾ ਲੱਗਣ ਦੇਣਾ ਉਹਨੇ। ਫਿਰ ਉਸਾ ਜੀ ਸ਼ਾਮ ਨੂੰ ਮੇਰੀ ਜਦੋਂ ਅੱਖ ਖੁੱਲੀ ਉਹਨਾਂ ਦੀਆਂ 7-8 ਕਾਲਾਂ ਹੋਈਆਂ, ਮੈਂ ਕਾਲ ਬੈਕ ਕੀਤੀ ਤੇ ਮੈਨੂੰ ਫਰੀਦ ਉਹਨੇ ਜਿਹੜੀ ਝਾੜ ਗਈ ਸੀ, ਗਾਲ ਕੱਢੀ ਉਹਨੇ। ਬੋਲਿਆ ਮੈਨੂੰ ਯਾਰ। ਹਾਂ ਮੈਂ ਉਹਨੂੰ ਸੋਰੀ ਕੀਤੀ, ਮੈਂ ਕਿਹਾ ਯਾਰ ਫੋਨ ਆਣਾ, ਮੈਂ ਸਾਇਲੈਂਟ ਤੇ ਲਾ ਕੇ ਸੋ ਗਿਆ ਸੀ, ਨਹੀਂ ਪਤਾ ਲੱਗਾ। ਅੱਛਾ, ਉੱਤੋਂ ਸਾਇਲੈਂਟ ਤੇ ਵੀ ਲਾਤਾ। ਡਾਕੂ ਨੂੰ ਕੀ ਇਹਦੀ ਨਾ ਤਲਕ ਬਣਿਆ। ਅੱਛਾ, ਐਸੀ ਗੱਲ ਆ, ਫੌਰਨ ਕਜ਼ਨ ਕੋ ਗਿਆ, ਉਹਦੇ ਕੋਲ ਹੈਵੀ ਬਾਈਕ ਲਈ ਟੈਂਕੀ ਫੁੱਲ ਕਰਾਈ ਤੇ ਸਿੱਧਾ ਨਾਰਾਇਣ ਟੜਗਾਨ ਆ ਕੇ ਤੇ ਫੋਨ ਸਾਇਲੈਂਟ ਤੇ ਲਾ ਕੇ ਤੇ ਸੌਂ ਗਿਆ। ਜੀਓ ਤੇਰੇ ਸਿਮਰਨ ਤੋਂ ਸਦਕੇ ਚੱਕਿਆ ਜਾਵਾਂ। ਟੁੱਟਿਆ ਆਇਆ ਸੀ ਨਾ, ਇੰਨਾ ਲੰਮਾ ਸਫ਼ਰ ਤਾਂ। ਹਾਂਜੀ ਅੱਛਾ, ਫਿਰ ਉਸਾਈ ਮੈਂ ਉਹਦੇ ਫਿਰ ਸਿੱਧਾ ਗਿਆ ਉਹਦੇ ਝੀਲ ਚਾਵਲ ਨੂੰ। ਅੱਛਾ, ਉਦੋਂ ਮੈਂ ਗਾਲ ਕੀਤੀ, ਕਹਿੰਦੇ ਸੀ ਤੇ ਭਾਈ ਇਧਰ ਬਾਬੂ ਸਰ ਟੌਪ ਆ ਗਏ। ਉਸਾਈ ਮੈਂ ਕਸਮ ਵਾਲੀ ਗੱਲ, ਮੈਂ ਕਿਹਾ ਯਾਰ ਅੱਛਾ, ਤੁਸੀਂ ਮੈਨੂੰ ਕਿਡਨੈਪਰ ਕੋ ਟੂਰਿਸਟ ਹੋਇਆ। ਨਹੀਂ ਫਰੀਦ, ਮੈਂ ਬੜਾ ਪਰੇਸ਼ਾਨ ਹੋਇਆ। ਮੈਂ ਕਿਹਾ ਯਾਰ ਤੁਸੀਂ ਮੈਨੂੰ ਕੀ ਸਮਝਿਆ ਹੈਗਾ ਵਾ? ਉਹ ਇਹਨਾਂ ਦਾ ਫੋਨ ਆਇਆ, ਉਹਨਾਂ ਨੇ ਕਿਹਾ ਯਾਰ ਇਹਨੂੰ ਬਾਜ਼ਿਆਬ ਕਰਾ ਲਾ, ਇਹਨੇ ਸਾਨੂੰ ਭਰਾ ਮਾਰ ਲਿਆ। ਬਾਜ਼ੀਆਬ ਕਰਾ ਲੈ ਵਾਹ। ਇਹਨੂੰ ਬਾਜ਼ਿਆਬ ਕਰਾ ਲਾ, ਇਹ ਸਾਡਾ ਬਹੁਤ ਖਰਚਾ ਕਰਾ ਰਹੀ। ਯਾਨੀ ਇਹਨੂੰ ਬਾਜ਼ ਕਰਾ ਲਾ। ਇਹਨੂੰ ਬਾਜ਼ਿਆਬ ਕਰਾ ਲਾ ਜਾਂ ਖਾਲੀ ਬਾਜ਼ ਕਰਾ ਲਾ। ਹਾਂਜੀ ਸਾਈ ਫਿਰ ਤੁਸੀਂ ਇੰਜ ਨਾ ਕਰੋ। ਨਹੀਂ ਸਿਮਰਨ ਵੀ ਉਹਨਾਂ ਦੇ ਨਾਲ ਹੀ ਸੀ। ਆਹੋ ਸਿਮਰਨ ਉਹਨਾਂ ਦੇ ਨਾਲ ਹੀ ਸੀ ਨਾ, ਗੱਡੀ ਸੀ। ਸਿਮਰਨ ਹੀ ਤੇ ਕਰ ਰਹੀ ਨਿਜ਼ਾਮ ਟੂਬਰ ਬਣਾ ਰਹੀ ਸੀ। ਹਾਂ, ਉਹਨੇ ਕਿਹਾ ਕਿਡਨੈਪ ਤੇ ਹੋਈ ਆ, ਮੈਂ ਹੁਣ ਬੈਠਾ ਵੀ ਸਹੀ। ਸਾਈ ਮੈਂ ਉਦੋਂ ਫਿਰ ਬਾਬੂ ਸਰ ਟੌਪ ਗਿਆ, ਤਕਰੀਬਨ ਅੱਧਾ ਪੌਣਾ ਘੰਟਾ ਲੱਗਾ ਉੱਥੋਂ ਝੀਲ ਸਾਹਿਬ ਲੋਕ ਤੋਂ। ਬਾਬੂ ਸਰ ਤੋਂ ਹੈਵੀ ਬਾਈਕ ਸੀ ਉਤੋਂ ਮੇਰੇ ਕੋਲ। ਮੈਂ ਉੱਥੇ ਪਹੁੰਚ ਕੇ ਫੋਨ ਕੀਤਾ, ਮੈਂ ਕਿਹਾ ਭੈਣ ਕਿੱਥੇ? ਉਹ ਕਹਿੰਦਾ ਯਾਰ ਇੱਥੇ ਨਾ ਸਾਹ ਆਕਸੀਜਨ ਦਾ ਮਸਲਾ ਸੀ, ਅਸੀਂ ਨਾ ਚਲਾਸ ਵਾਲੀ ਸਾਈਡ ਤੇ ਆ ਗਏ, ਤੂੰ ਉਧਰ ਆ ਜਾ। ਠੀਕ ਹੈ, ਮੈਂ ਭਾਈ ਉਧਰ ਚਲਾਸ ਇਨਸਾਨ ਰਹਿਤਾ ਚਲਾ। ਹਾਂ, ਅਲੀ ਬਾਬਾ ਚਲਾਸ ਜ਼ਰੂਰ। ਫਿਰ ਸਾਈ ਮੈਂ ਉਧਰ ਗਿਆ ਵਾ, ਉਧਰੋਂ ਵੀ ਨਿਕਲ ਗਏ। ਉਹ ਕਹਿੰਦਾ ਯਾਰ ਅਸੀਂ ਇੱਧਰ ਤੇ ਆਏ ਸੀਗੇ ਚਲੋ ਯਾਰ ਉਧਰ ਹੰਜ਼ਾ ਵਾਲੀ ਸਾਈਡ ਤੋਂ ਆਈਏ, ਨਾਲੇ ਸਵਿਸਟ ਬਾਰਡਰ ਜਿਹੜਾ ਕਹਿੰਦੇ ਸੀ ਉੱਧਰ ਦੇ ਟੂਰ। ਅੱਛਾ, ਕਿਡਨੈਪਰਾਂ ਦਾ ਕੋਈ ਭਾਈ ਬਾਹਰ ਵੀ ਸੀ ਇੱਥੇ? ਨਹੀਂ ਬਾਹਰ ਨਹੀਂ ਸੀ ਹੈ ਯਾਰ। ਕਿਡਨੈਪਰ ਤੇ ਆਪ ਕਿਡਨੈਪ ਹੋਏ ਸੀ, ਅਸਲ ਚ ਲੂਰੀ ਉਹਨਾਂ ਨੂੰ ਫਰਾ ਰਹੀ ਸੀ। ਓਕੇ। ਉਹ ਕਹਿੰਦੇ ਕਿਹਾ ਵੀ ਮੈਂ ਕਿਹੜਾ ਰੋਜ਼ ਕਿਡਨੈਪ ਹੋਣਾ। ਹਾਂ ਅਰੇ ਕਿ ਉਹਨਾਂ ਨੇ ਅੰਸੂ ਝੀਲ ਤੇ ਵੀ ਬੁਲਾਣਾ ਹੈ। ਅੱਛਾ, ਨਹੀਂ ਉਹ ਪਿੱਛੇ ਲੰਘ ਗਈ ਤੇ ਸੀ। ਤੁਹਾਡੇ ਕੋਲ ਮੁਤਾਲਬਾ ਕੀ ਉਹ ਕੀਤਾ? ਮੁਤਾਲਬਾ ਮੈਂ ਤੁਹਾਨੂੰ ਦੱਸ ਮੁਤਾਲਬਾ ਆਪਣੇ ਸਾਹਮਣੇ ਮਿਲਣਗੇ ਤੇ ਮੁਤਾਲਬਾ ਹੋਊਗਾ। ਨਹੀਂ ਜੋ ਫੋਨ ਤੇ ਦੱਸਦੇ ਹੁੰਦੇ ਨੇ। ਉਹ ਸਿਰਫ ਉਹ ਕਹਿ ਰਹੇ ਸੀ ਕਿ ਇੱਥੇ ਆ। ਉਹ ਬਾਰਡਰ ਤੋਂ ਬਾਅਦ ਦੱਸਿਆ ਜਦੋਂ ਹੰਜ਼ਾ ਪਹੁੰਚੇ ਨਾ, ਉਹ ਮੈਂ ਉਹਨਾਂ ਨੂੰ ਕਾਲ ਕੀਤੀ, ਮੈਂ ਕਿਹਾ ਯਾਰ ਗੱਲ ਪਤਾ ਕਿ ਮੈਂ ਐਡਾ ਵਿਹਲਾ ਨਹੀਂ ਹੈਗਾ, ਜਿਹੜਾ ਦੱਸੋ ਕੀ ਮੁਤਾਲਬਾ? ਉਹਨਾਂ ਨੇ ਕਿਹਾ ਜੀ 20 ਲੱਖ ਰੁਪਈਆ ਫੈਸਲ ਸਾਹਿਬ ਸਾਨੂੰ ਦੇ ਦਿਓ। ਨਹੀਂ, ਇਹ ਤੈਨੂੰ 4-5 ਜਗ੍ਹਾ ਤੇ ਫਰਾ ਕੇ ਉਹਨਾਂ ਨੇ ਨੀਂਦ ਪੂਰੀ ਕਰਾ ਕੇ ਕਿਹਾ, ਘਰ ਹੀ ਕਹਿ ਦਿੰਦੇ। ਅਸਲ ਜੋ ਭੁੱਲ ਗਿਆ, ਨਹੀਂ ਭੁੱਲਿਆ ਗੱਲ ਘਰੋਂ ਹੀ ਸ਼ੁਰੂ ਹੋਈ ਸੀ ਘਰ। ਅੱਛਾ ਨਹੀਂ ਭੁੱਲਿਆ ਨਹੀਂ ਸੀਗਾ, ਮੈਨੂੰ ਪਤਾ ਸੀਗਾ। ਉਹਨਾਂ ਨੇ ਕਿਹਾ ਜੀ 20 ਲੱਖ ਰੁਪਈਆ ਦਿਓ ਤੇ ਸਿਮਰਨ ਨੂੰ ਲੈ ਜਾਓ। ਅੱਛਾ, ਠੀਕ ਹੈ, ਮੈਂ ਉਹਨੂੰ ਕਿਹਾ ਜੀ ਠੀਕ ਹੈ, ਕਿਹੜੀ ਜਗ੍ਹਾ ਤੇ ਆਉਣਾ ਹੈਗਾ? ਕਹਿੰਦਾ ਯਾਰ ਅਸੀਂ ਬਾਰਡਰ ਤੋਂ ਆਉਣਾ, ਸਿੱਧਾ ਕਸ਼ਮੀਰ ਵਾਲੀ ਸਾਈਡ ਤੇ ਜਾਣਾ। ਓਕੇ, ਠੀਕ ਹੈ, ਤੇ ਸਾਨੂੰ ਕਸ਼ਮੀਰ ਦੇ ਵਿੱਚ ਕਿਤੇ ਰਾਹ ਤੇ ਮਿਲਣਾ ਸਾਨੂੰ ਕਿਸੇ ਹੋਟਲ ਤੇ। ਮੈਂ ਹੁਣ ਉਧਰ ਪਰੇਸ਼ਾਨ ਉਸਤਾਦ ਜੀ ਬੈਠਾ, ਮੇਰੇ ਕੋਲ ਸੀ ਸਿਰਫ 7 ਲੱਖ ਰੁਪਈਆ। 13 ਲੱਖ ਘੱਟ 13 ਦਾ ਤੇਲ ਪਵਾ ਲਿਆ ਰਸਤੇ 'ਚ, ਥੋੜਾ ਸਫ਼ਰ ਕੀਤਾ। ਨਹੀਂ ਉਸਤਾਦ ਜੀ 13 ਲੱਖ ਰੁਪਇਆ ਘਟਣੇ। ਉਧਰੋਂ ਮੈਂ ਹਾਈ ਸਾਹਿਬ ਨੂੰ ਫੋਨ ਕੀਤਾ, ਮੈਂ ਕਿਹਾ ਹਾਈ ਸਾਹਿਬ ਇਹ ਮੁਤਾਲਬਾ ਉਹਨਾਂ ਨੇ ਕੀਤਾ ਹੈ, ਤੁਹਾਡੇ ਕੋਲ ਕਿੰਨੇ ਕਹਿੰਦੇ ਯਾਰ ਭਾਈ ਮੇਰੇ ਤੇ ਆਪਣੇ ਹਾਲਾਤ ਬਹੁਤ ਡੈਡ ਆ, ਮੇਰੇ ਕੋਲ ਤੱਕ ਨਹੀਂ ਹੈ। ਠੀਕ ਜਿਹੜੀ ਧੀ ਤੇਰੀ ਸੀ ਸ਼ੂਕ ਉਹਨਾਂ ਦੀ ਸੀ। ਨਹੀਂ ਉਸਤਾਦ ਮੇਰੇ ਆਪਣੇ ਹਾਲਾਤ ਟਾਇਰ ਨੇ। ਉਹ ਭਰਾਵਾ ਕੋਈ ਨਹੀਂ ਫਰੀਦ ਸਾਹਿਬ, ਜਿਸ ਤਨ ਲਾਗੇ ਉਹ ਹੀ ਜਾਣੇ, ਤੇ ਜਦੋਂ ਹੈ ਵਾ ਨਾ ਉਹਦਾ ਹੀ ਹੈ ਭਾਈ। ਠੀਕ ਹੈ, ਮੈਂ ਕਿਹਾ ਸਾਹਿਬ ਕੁਛ ਤੇ ਆਸਰਾ ਕਰੋ। ਕਹਿੰਦੇ ਭਾਈ ਸਿੱਧੀ ਸਾਫ ਫੈਸਲਾ ਹੱਥ ਸਾਡੇ ਖੜੇ ਆ, ਸਾਡੇ ਕੋਲ ਨਹੀਂ। ਉਹਨਾਂ ਨੇ ਕਿਹਾ ਭਾਈ ਮੇਰੇ
ਹਾਈ ਸਾਹਿਬ ਦੇ ਹਾਲਾਤ ਵੀ ਹਾਈ ਸਾਹਿਬ ਦੀ ਕੁੜੀ ਵਰਗੇ ਹੋਏ ਨੇ। ਆਹੋ ਤੇ ਹਾਈ ਸਾਹਿਬ ਨੇ ਕੋਈ ਕਮੇਟੀ ਮਕਾਨ ਉਹ ਨਹੀਂ ਯਾਰ, ਉਹ ਨਹੀਂ ਯਾਰ ਹੁਣ ਉਹ ਕੁੜੀ ਉਹ ਜਿਹੜੀ ਸਿਮਰਨ ਸੀ ਉਹਨੇ ਮਹੀਨੇ 'ਚ ਇੱਕ ਦੋ ਵਾਰੀ ਏਦਾਂ ਕਿਡਨੈਪ ਹੋਣਾ ਹੁੰਦਾ ਤੇ ਅੱਜ ਕਿਤੋਂ ਭਰੀ ਜਾਵੇ। ਜਿਹਨੇ ਪੁੱਛਿਆ ਨਾ ਕਿ ਤੇਰੇ ਕੋਲ ਕਿੰਨੇ, ਇਹਨਾਂ ਨੇ ਕਿਹਾ 7, ਉਹਨੇ ਕਿਹਾ ਯਾਰ 2 ਮੈਨੂੰ ਪੈਸੇ। ਅੱਛਾ ਹਾਜੀ ਦੀ ਕੁੜੀ ਹੈ ਤੇ ਹਾਜੀ ਕਹਿ ਰਹੇ ਯਾਰ ਮੇਰੇ ਆਪਣੇ ਹਾਲਾਤ ਬਹੁਤ ਟੈਡ ਨੇ। ਲੈ ਦੱਸ ਯਾਰ ਕਿਹੜੀ ਇਹ ਮੁਹੱਬਤ ਹੈ? ਕੀ ਵਜ੍ਹਾ ਕੀ ਸੀ? ਉਹਦੇ ਕੋਲ ਨਹੀਂ ਸੀ ਪੈਸੇ ਹੈ ਭਰਾਵਾ, ਉਹ ਕਿਡਨੈਪ ਹੋਏ। ਤੇ ਹੁਣ ਮੈਨੂੰ ਹਣਾ ਇੰਨਾ ਪਤਾ ਸੀ ਕਿ ਮੇਰੇ ਹਾਜੀ ਨੂੰ ਪਤਾ ਸੀ ਕਿ ਇਹਨੇ ਲੈ ਆਉਣੀ ਆ, ਲੇਕਿਨ ਮੇਰਾ ਵੀ 13 ਜਾਣਾ ਵਾ, ਇਹਨੇ ਲੈ 13 ਤੋਂ ਬਗੈਰ ਵੀ ਹੋਣੀ। ਆਹੋ ਉਹਨੂੰ ਅਸਲ 'ਚ ਪਤਾ ਸੀ, ਉਹਨੇ ਜਾਣ ਕੇ ਪੁੱਛਿਆ। ਲੇਕਿਨ ਇੱਕ ਮੈਨੂੰ ਚੀਜ਼ ਦਾ ਪਤਾ ਸੀ ਕਿ ਮੈਂ ਫਿਲਮ ਵੇਖੀ ਸੀ, ਉਹਦੇ ਵਿੱਚ ਨਾ ਕਿਡਨੈਪਰ ਜਿਹੜਾ 20 ਲੱਖ ਮੰਗੇ ਨਾ ਤੇ ਆਰਾਮ ਨਾਲ ਘਟਾਓ, ਟੱਕ ਲਾਓ। ਹਾਂ, ਕਿਉਂਕਿ ਮੈਨੂੰ ਪਤਾ ਸੀਗਾ ਇਹਨਾਂ ਨੇ 4-5 ਤੇ ਟੱਕ ਲੱਗ ਜਾਣਾ। ਲੱਗ ਗਿਆ ਦਿਨ ਤੋਂ। ਯਾਰ ਤੂੰ 70 ਲੈਣਾ ਕਿਹਨੇ ਬਾਜ਼ੀਆਂ ਮੈਨੂੰ ਪਤਾ ਸੀਗਾ ਮੇਰਾ ਲੱਗ ਜਾਣਾ ਟੱਕ। ਮੈਂ ਕਾਲ ਕੀਤੀ, ਮੈਂ ਇਹਨੂੰ ਕਹਿੰਦਾ ਯਾਰ ਅਸੀਂ ਬਾਰਡਰ ਤੋਂ ਨਿਕਲੇ ਆ ਤੇ ਤੂੰ ਉਧਰ ਕਸ਼ਮੀਰ ਵਾਲੀ ਸਾਈਡ ਤੇ ਆ ਜਾ। ਉਹਦੇ ਜੂਸ ਲਈ ਆਵੇਂ। ਉਹਨਾਂ ਨੇ ਇਹਨੂੰ ਕਹਿਣਾ ਸੀ ਕਿ ਫੈਸਲ ਸਾਹਿਬ ਗੱਲ ਇਹ ਹੈ 13 ਲੱਖ ਵੀ ਛੱਡੋ, 20 ਲੱਖ ਵੀ ਛੱਡੋ, 7 ਵੀ ਛੱਡੋ, ਇਹ ਜਿੰਨਾ ਇਸ ਕੁੜੀ ਨੇ ਸਾਨੂੰ ਫਰਾਇਆ ਨਾ ਉਹਦਾ ਖਰਚਾ ਕੱਢ ਕੇ ਸਿਰਫ 2 ਲੱਖ ਰੁਪਇਆ ਪੂਰੇ। ਤੇ ਕੁੜੀ ਨੇ 42 ਲੱਖ ਦਾ ਫੱਟੀ ਲੈ। ਇਹ ਜਦੋਂ ਉੱਥੇ ਗਿਆ ਡਾਕੂ ਇੱਕ ਦੂਜੇ ਨੂੰ ਉਹਨਾਂ ਨੇ ਕਿਹਾ ਯਾਰ ਸਾਰਾ ਖਰਚਾ ਆਪਣਾ ਮਾਨੀ, ਅਸੀਂ ਤੈਨੂੰ ਬਿੱਲ ਦਿੰਦੇ, ਸਾਨੂੰ ਸਿਰਫ 1 ਲੱਖ ਰੁਪਇਆ ਦੇਣੇ ਬਸ। ਨਹੀਂ ਸਹੀ ਅਸੀਂ ਲਾਣਤ ਭੇਜਦੇ ਅਸੀਂ ਕਿਡਨੈਪਿੰਗ ਤੇ। ਅਸੀਂ ਘਾਟਾ ਨਹੀਂ ਪਾਉਣਾ ਭਾਈ। ਹਾਂਜੀ ਸਹੀ, ਉਹ ਕਸ਼ਮੀਰ ਵਾਲੀ ਸਾਈਡ ਤੇ ਚਲੇ ਗਏ ਭਾਈ। ਮੇਰਾ ਉਸਤਾਦ ਜੀ ਇੰਨਾ ਕੁ ਦਿਮਾਗ ਖਰਾਬ, ਮੈਂ ਉਸਤਾਦ ਜੀ ਹੈਵੀ ਬਾਈਕ ਕੱਢੀ, ਮੈਂ ਪੱਟੀ ਜੀ ਬੰਨੀ, ਤੈਨੂੰ ਪਤਾ ਵਾਲ ਪੈਂਦੇ ਸੀ ਨਾ ਉਸਤਾਦ ਜੀ ਸਿੱਧਾ, ਫਿਰ ਮੈਂ ਗਿਆ ਅੱਜ ਨਹੀਂ ਛੱਡਣਾ। ਵੈਪਨ ਮੈਂ ਆਪਣੇ ਕੋਲ ਰੱਖਿਆ। ਆਹੋ ਅਸਲਾ ਠੀਕ ਹੈ, ਵੈਪਨ ਕੋਲ ਰੱਖਿਆ। ਅੱਗੇ ਉਸਤਾਦ ਜੀ ਥਕਾਵਟ ਹੋਈ ਸੀ, ਮੈਂ ਕਿਹਾ ਤੈਨੂੰ ਚਾਹ ਦਾ ਕੱਪ ਪੀਏ। ਉਸਤਾਦ ਜੀ ਹੋਟਲ ਉੱਥੇ ਤੁਸੀਂ ਜਾਓ ਨਾ, ਬਾਬੂ ਸਰ ਟੌਪ ਤੋਂ ਚਲਾਸ ਜਦੋਂ ਕ੍ਰਾਸ ਕਰਨਾ ਉੱਥੇ ਇੱਕ ਹੋਟਲ ਹੈਗਾ, ਉਹਦਾ ਨਾਮ ਗਰੀਬ ਨਵਾਜ਼। ਗਰੀਬ ਨਵਾਜ਼ ਉਸਤਾਦ ਜੀ, ਉੱਥੇ ਦੀ ਚਾਹ ਪੀਣਾ ਤੁਸੀਂ। ਓਕੇ, ਗੋਲ ਵਾਲੀ ਚਾਹ 90 ਰੁਪਏ ਦਾ। ਭਰਾਵਾ ਲੱਗ ਤੱਕ ਕਦੀ ਜ਼ਿੰਦਗੀ 'ਚ ਕੋਈ ਸਾਡਾ ਕਿਡਨੈਪ ਹੋਇਆ ਤੇ ਜਾਵਾਂਗੇ। ਸਾਡੀ ਨਾਲ ਆਂਡਾ ਪਰਾਠਾ ਬਣਾਉਂਦੇ ਬੜਾ ਸ਼ਾਨ। ਓਏ ਆਂਡਾ ਪਰਾਠਾ ਨਾਲ ਚਪਲੀ ਗਵਾ। ਤੇ ਉਹ ਕਿੱਥੇ ਆ ਉਹਦੀ ਰੇਸ਼ਮ ਸਿਮਰਨ? ਆਹੋ ਉਹ ਵੀ ਇੱਥੇ ਹੀ। ਅੱਛਾ, ਓਏ ਉਹ ਤਾਂ ਉਧਰ ਕਸ਼ਮੀਰ, ਉਧਰ ਹੁਣ ਜਾਣਗੇ। ਅੱਛਾ ਉਧਰ ਕਸ਼ਮੀਰ ਵੱਲ ਨਿਕਲ ਗਈ ਹੁਣ ਜਾ ਤੋਂ ਕਸ਼ਮੀਰ। ਚਾਹ ਪੀ ਰਹੇ। ਅੱਛਾ ਤੂੰ ਚਾਹ ਪੀਣ ਲੱਗ ਪਿਆ। ਤੇ ਉਸਤਾਦ ਜੀ ਮੈਂ ਨਾ ਉਧਰ ਖਰ ਚਾਹ ਚੂ ਪੀ ਕੇ ਜਦੋਂ ਮੈਂ ਨਿਕਲਿਆ ਨਾ, ਮੈਂ ਜੇ ਕਸ਼ਮੀਰ ਤੋਂ ਤਕਰੀਬਨ ਅੱਧਾ ਘੰਟਾ ਮੇਰਾ ਰਹਿੰਦਾ ਸੀ ਤੇ ਇੱਕ ਮੇਰਾ ਯਾਰ ਮੈਨੂੰ ਮਿਲਿਆ ਉੱਥੇ ਰਸਤੇ 'ਚ। ਮੈਂ ਕਿਹਾ ਯਾਰ ਇਹ ਤੇ ਬੰਦਾ ਸਾਡੇ ਇਲਾਕੇ ਦਾ, ਇੱਧਰ ਕੀ ਕਰਨ ਡਿਆ? ਮੈਂ ਉਹਨੂੰ ਪੁੱਛ ਲਿਆ ਭਾਈ ਤੂੰ ਇੱਧਰ ਕੀ ਕਰਨ ਡਿਆ? ਮੈਨੂੰ ਕਹਿੰਦਾ ਤੂੰ ਇੱਥੇ ਕੀ ਕਰਨ ਡਿਆ? ਉਹ ਮੈਨੂੰ ਅੱਗੋਂ ਮੈਨੂੰ ਪੁੱਛੀ ਜਾ ਰਿਹਾ ਵੀ ਤੂੰ ਕਿੱਧਰ ਭਰਾਵਾ? ਉਹਨੂੰ ਮੈਂ ਦੱਸਿਆ, ਮੈਂ ਕਿਹਾ ਯਾਰ ਇੰਜ ਕਰਕੇ ਸਿਮਰਨ ਹੋਆ ਵੀ ਤੂੰ। ਮੈਂ ਕਿਹਾ ਇੱਧਰ ਕਿੱਧਰ? ਉਹਨੇ ਮੈਨੂੰ ਕਿਹਾ, ਕਹਿੰਦਾ ਮੈਂ ਯਾਰ ਵੀਜ਼ਿਆਂ ਦਾ ਸ਼ੁਰੂ ਕੀਤਾ ਵਾ। ਜਿਹਦਾ ਵੀਜ਼ੇ ਨਹੀਂ ਜਿਹੜੇ ਕੈਨੇਡਾ ਯੂਰਪ ਦੇ ਮੇਰੇ ਕੋਲ। ਸਿਮਰਨ ਬਾਜ਼ੀਆਂ ਇਹਨੇ ਵੀਜ਼ਿਆਂ ਦਾ ਸ਼ੁਰੂ ਕੀਤਾ ਨਾ, ਉਹ ਵੀਜ਼ਾ ਕਿਤੇ ਲਵਾਉਣਾ। ਮਿਲ ਗਿਆ ਰਾਸਤੇ 'ਚ। ਅੱਛਾ ਉਸ ਸਟੋਰੀ ਦਾ ਹਿੱਸਾ। ਵੀਜ਼ਾ ਲਾ ਕੇ ਪੈਦਲ ਛੱਡਣ ਜਾਂਦਾ ਬੰਦੇ ਉਹ ਅੰਦਰ ਬੰਦਾ ਹੀ ਛੱਡ ਕੇ ਆਉਣਿਆ। ਅੱਛਾ ਉਹ ਨਹੀਂ, ਉਹਨੇ ਉਸਤਾਦ ਜੀ ਉਹਨੇ ਮੈਨੂੰ ਕਿਹਾ ਮੈਂ ਵੀਜ਼ੇ, ਉਸਤਾਦ ਜੀ ਕੈਨੇਡਾ ਜਾਣਾ ਹੋਵੇ ਤੇ ਵੀਜ਼ੇ ਆਪਣੇ ਕੋਲ 30 ਲੱਖ ਰੁਪਏ ਦਾ ਵੀਜ਼ਾ ਕੈਨੇਡਾ ਦਾ। ਤੇ ਯੂਕੇ ਦਾ ਕਿੰਨੇ? ਯੂਕੇ ਦਾ 42,000 ਰੁਪਏ ਦਾ ਐਂਟਰੀ ਫੀਸ ਉਹਦੀ ਲੈ ਦਈ ਤੇ ਵੀਜ਼ਾ ਫੀਸ ਲੈ ਦਈ 30 ਤੋਂ 35 ਲੱਖ ਰੁਪਏ ਲੈ। ਕਿੰਨੇ ਮਹੀਨੇ ਦਾ ਵਾ? 3 ਮਹੀਨੇ ਦਾ ਜਿਹੜਾ ਟੂਰਿਸਟ ਵੀਜ਼ਾ ਨਾ, ਜਿਹੜਾ ਟੈਰਰਿਸਟ ਵੀਜ਼ਾ ਉਹਦਾ ਲੈ ਦਾ। ਠੀਕ ਹੈ 3 ਮਹੀਨੇ ਦਾ ਵਾ। ਠੀਕ ਆ, ਆਹੋ ਜਿਹੜਾ ਟੂਰ ਸ਼ੁਰੂ ਕਰ ਗਿਆ 3 ਮਹੀਨੇ। ਆਹੋ ਹੋਈ 3 ਮਹੀਨੇ ਕਿਡਨੈਪ ਵਾਲਾ। ਠੀਕ ਆ, ਤੇ ਉਸ ਤੋਂ ਬਾਅਦ ਉਸਤਾਦ ਜੀ ਬੰਦਾ 2 ਨੰਬਰ ਨਾ ਹੋਵੇ। ਨਾ 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 ਭਰਾਵਾ, ਅੱਧੇ ਪੈਸੇ ਇੱਥੇ ਦੇਣੇ, ਅੱਧੇ ਉੱਥੇ ਪਹੁੰਚ ਗਏ। ਯਾਰ ਮੈਂ ਨਹੀਂ ਇਹ ਤਾਂ ਗੇੜੇ ਵਿੱਚ ਬੜੇ ਹੁੰਦੇ ਨੇ। ਅੱਧੇ ਪੈਸੇ ਇੱਥੇ ਪਹੁੰਚ ਕੇ ਦੇਣੇ ਆ। ਯਾਰ 10 ਸਾਲ ਦਾ ਕਿੰਨਾ ਲੱਗਦਾ ਵਾ? 10 ਸਾਲ ਦਾ 골ਡਨ ਵੀਜ਼ਾ। ਯਾਰ ਇਹਦਾ ਮਤਲਬ ਹੈ ਅੱਧੇ ਪੈਸੇ ਤੁਸੀਂ ਇੱਥੇ ਦੇਣੇ, ਅੱਧੇ ਪੈਸੇ ਇੱਥੇ ਦੇਣੇ। ਅੱਧੇ ਉੱਥੇ ਜਾ ਕੇ ਤੁਸੀਂ ਅਗਰ ਨਾ ਤੁਹਾਡਾ ਸਹੀ ਹੋਵੇ ਤੁਸੀਂ ਅੱਧੇ ਨਾ ਦੇਣਾ। ਨਹੀਂ ਨਹੀਂ ਉਸਤਾਦ ਜੀ ਉਹ ਅੱਧੇ ਗਏ ਨਹੀਂ ਉਹ ਪਹੁੰਚ ਜਾਂਦਾ। 40 ਲੱਖ ਰੁਪਇਆ ਜੂਆ 40 ਲੱਖ ਰੁਪਇਆ ਵੀ ਅੱਧੇ ਤੁਸੀਂ ਇੱਥੇ ਦਿੱਤੇ 20 ਲੱਖ। ਬੰਦਾ ਉੱਥੇ ਨਹੀਂ ਪਹੁੰਚਿਆ, ਉਹਨੇ ਕਹਿਣਾ ਠੀਕ ਹੈ ਨਹੀਂ ਪਹੁੰਚਿਆ ਤੇ ਤੁਸੀਂ ਅੱਧੇ ਨਾ ਦਿਓ। ਕੋਈ ਯਾਰ ਸਿਮਰਨ ਪਿੱਛੇ ਅੱਛਾ ਸਿਮਰਨ ਦੀ ਗੱਲ, ਉਹਨੇ ਮੈਨੂੰ ਲੋਕੇਸ਼ਨ ਸੈਂਡ ਕੀਤੀ, ਕਹਿੰਦਾ ਯਾਰ ਕਿੱਥੇ? ਮੈਂ ਕਿਹਾ ਯਾਰ ਮੈਂ ਬਸ ਤੇਰੇ ਕੋਲ ਹੀ ਆ, ਤੂੰ 20 ਮਿੰਟ ਦਾ ਰਹਿ ਗਿਆ। ਕਹਿੰਦਾ ਯਾਰ ਛੇਤੀ ਪਹੁੰਚ ਯਾਰ, ਇੰਨੀ ਦੇਰ ਤੇ ਲੱਗਦੀ ਨਹੀਂ। ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਮੇਰਾ ਇੱਕ ਯਾਰ ਮਿਲ ਗਿਆ ਸੀ, ਉਹ ਵੀਜ਼ਿਆਂ ਦਾ ਕੰਮ ਕਰਦਾ। ਉਹਨੇ ਮੈਨੂੰ ਕਿਹਾ, ਕਹਿੰਦਾ ਕਿੱਥੇ ਦਾ? ਕੈਨੇਡਾ ਦਾ ਪੁੱਛੇਗਾ ਤੂੰ? ਕੈਨੇਡਾ ਦਾ ਉਹਦਾ ਕੁਛ ਸਬਬ ਹੀ ਹੈਗਾ ਸੀਗਾ। ਕਿਡਨੈਪਰ ਕਹਿਣ ਡਿਆ। ਆਹੋ ਉਹਨੇ ਮੈਨੂੰ ਕਿਹਾ, ਕਹਿੰਦਾ ਯਾਰ ਮੇਰਾ ਵੱਡਾ ਭਰਾ ਕਿਤੇ ਭੇਜ ਦੇ ਨਾ ਤੂੰ।
ਯਾਰ ਮੈਂ ਤਾਂ ਕਹਿੰਦਾ ਕਿੱਥੇ ਆ ਪ੍ਰੀਤ ਕਹਿੰਦਾ ਮੈਂ ਤਾਂ ਸ਼ੁਕਰ ਅੱਲਾ ਦਾ ਅਗਵਾ ਕਰ ਬਣ ਗਿਆ ਵੱਡਾ ਭਰਾ ਵੇਲਾ ਫਿਰਦਾ ਉਸ ਤੇ ਮੈਂ ਤਾਂ ਸ਼ੁਕਰ ਅੱਲਾ ਦਾ ਬੱਚੇ ਨਾਲ ਲੰਗਰ ਲੱਗਾ ਮੇਰਾ ਅਗਵਾ ਕਰ ਕਰਕੇ। ਅੱਛਾ ਆਪਾਂ ਖੋਲ ਲਈਦੀ ਹੈ। ਅੱਛਾ ਫਿਰ ਉਹਨੂੰ ਮੈਂ ਕਿਹਾ ਮੈਂ ਬਸ ਪਹੁੰਚ ਰਿਹਾ, ਮੈਂ ਤੈਨੂੰ ਆ ਕੇ ਦੱਸਦਾ। ਕਹਿੰਦਾ ਇਹਦਾ ਨੰਬਰ ਲਈ ਉਹ ਜਿਹੜਾ ਵੀਜ਼ੇ ਵਾਲੇ ਦਾ। ਉਹ ਮੈਨੂੰ ਕਹਿੰਦਾ ਇਹਦਾ ਨੰਬਰ ਲਈ ਵੀਜ਼ੇ ਵਾਲੇ ਦਾ। ਮੈਂ ਉਹਦਾ ਕਾਰਡ ਲੈ ਲਿਆ ਸਾਜੀ। ਉਹ ਕਾਰਡ ਮੇਰੀ ਜੇਬ 'ਚ ਵੀ ਹੈ, ਪਤਾ ਨਹੀਂ ਉਹ ਬੈਗ 'ਚ ਪਿਆ ਹੋਣਾ ਕਾਰਡ ਉਹ। ਠੀਕ ਉਹ ਸਾਜੀ। ਫਿਰ ਮੈਂ ਨਾ ਉਧਰ ਜਦੋਂ ਗਿਆ ਨਾ ਲੋਕੇਸ਼ਨ ਤੇ ਪਹੁੰਚਿਆ ਜਦੋਂ, ਉਹ ਮੇਰੇ ਮਾਲਕਾ ਉਹ ਸਾਰੇ ਡਾਕੂ ਇੱਕ ਦੂਜੇ ਨੂੰ ਘੁੱਟਣ ਦੇ ਇੰਨੇ ਥੱਕ ਗਏ ਸੀ। ਉਹ ਨਹੀਂ ਸਿਮਰਨ ਪਰੇ ਬੈਠੀ ਸੀ ਗੜਾ ਕੇ। ਨਹੀਂ ਮੈਂ ਲੀਆਂ ਸੈਲਫੀ ਇੱਕ ਡਾਕੂ ਨਾਲ। ਅੱਛਾ ਫਿਰ ਇਹ ਜਾ ਕੇ ਕੋਲ ਬੇਟਾ ਸਿਮਰਨ ਤੇ ਲਗਾ ਪੀਏਗਾ। ਦਮ ਲਗਾ ਵੀਡੂ। ਅੱਛਾ ਫਿਰ ਅੱਛਾ ਯਾਰ ਫਿਰ ਉਸਾ ਜੀ ਉਹ ਮੈਨੂੰ ਅੱਜ ਵੀ ਯਾਦ ਹੈ। ਪ੍ਰਤਾਪ ਨਗਰ ਕਸ਼ਮੀਰ ਚੌਂਕ ਗਲੀ ਨੰਬਰ 19 ਚਰਨੀ ਸੀ ਹਰਬੰਸ ਜੋ ਵੀ ਸੀ। ਉਸਾ ਜੀ ਉਹਨੂੰ ਬੜੀ ਵੱਡੀ ਹਵੇਲੀ ਸੀ ਸਾਜੀ। ਅੱਛਾ ਹਾਤਾਇਆ ਬਣਿਆ ਸੀ, ਗੁਲਾਈ ਦੇ ਵਿੱਚ ਬਣੀ ਸੀ ਤੇ ਇੱਕ ਨਾ ਸ਼ਟਰ ਜਿਹਾ ਉੱਤੇ ਸੀਗਾ, ਸਿਰਫ ਉਹੀ ਰਸਤਾ ਸੀਗਾ ਜਾਣ ਦਾ ਉਧਰ। ਮੈਂ ਫਰੀ ਸਾਹਿਬ ਉੱਥੇ ਗੱਡੀ ਲਾਈ, ਹੈਵੀ ਬਾਈਕ ਮੈਂ ਲਾਈ ਵੱਡੇ ਸਟੈਂਡ। ਹੈਵੀ ਬਾਈਕ ਮੈਂ ਉੱਥੇ ਲਾਈ। ਅੱਛਾ ਡਾਈ ਮਾਰੀ ਉਸਤਾਦ ਜੀ ਸਿੱਧਾ ਸ਼ਟਰ ਦੇ ਉੱਤੇ। ਠੀਕ ਇੱਕ ਬੰਦੇ ਨੇ ਪਿੱਛੋਂ ਆਵਾਜ਼ ਮਾਰੀ, ਕਹਿੰਦਾ ਉਰੇ ਆ ਗੱਲ ਸੁਣ। ਮੈਂ ਉਹਦੀ ਗੱਲ ਸੁਣੀ ਉਸਤਾਦ। ਉਹਨੇ ਕਿਹਾ ਅਸੀਂ 7.5 ਲੱਖ ਦਾ ਦਰਵਾਜ਼ਾ ਲਾਇਆ, ਉੱਤੋਂ ਦੀ ਜਾਣ ਲਾ, ਇਧਰੋਂ ਵਿੱਚੋਂ ਦੀ ਜਾ। ਨਹੀਂ ਸਹੀ ਮੈਂ ਵਿੱਚੋਂ ਦੀ ਗਿਆ। ਅੱਛਾ ਗੱਡੀ ਕਹਿੰਦਾ ਮੈਂ ਦਰਮਿਆਨ ਚ ਲਈ, ਕਹਿੰਦਾ ਯਾਰ ਇਹਦੇ ਕਾਰਾਂ ਆਣੀਆਂ ਜਾਣੀਆਂ, ਗੱਡੀ ਥੋੜੀ ਸਾਈਡ ਤੇ ਕਰ। ਅੱਛਾ ਕੌਣ ਸੀ ਉਹ, ਕਿੱਥੇ ਗਿਆ ਸੀ ਤੂੰ? ਅੰਦਰ ਜਦੋਂ ਜਾਣਾ ਕਿਡਨੈਪਰ ਉਹਨਾਂ ਦੀ ਹਵੇਲੀ ਚ ਵੜਨਾ ਸੀ ਤੇ ਇਹਨੇ ਹੀਰੋ ਵਾਲਾ ਸਟੈਪ ਮਾਰ ਕੇ ਅੰਦਰ ਵੜ ਗਿਆ ਤੇ ਉਹਨੇ ਕਿਹਾ ਇਹਨੂੰ ਸਾਈਡ ਤੇ ਲਾ। ਉਹਨੇ ਕਿਹਾ ਭਾਈ ਗੱਡੀ ਸਾਈਡ ਤੇ ਲਾ, ਸਾਡੀਆਂ ਕਾਰਾਂ ਆਉਣੀਆਂ ਜਾਣੀਆਂ। ਅੱਛਾ ਮੈਂ ਗੱਡੀ ਸਹੀ ਸਾਈਡ ਤੇ ਕੀਤੀ, ਸਾਈਡ ਤੇ ਕਰਕੇ ਸਾਈ ਮੈਂ ਜਦੋਂ ਅੰਦਰ ਗਿਆ ਹਾਂ ਅੱਗੋਂ ਉਸਤਾਦ ਜੀ ਨਸੀਬੋ ਦਾ ਗਾਣਾ ਲੱਗਾ ਤੇ ਮੁਜਰਾ ਹੋ ਰਿਹਾ। ਸਿਮਰਨ ਨਾਚ ਡਾਕੂ ਲੰਮੇ ਪੇ ਸਿਮਰਨ ਡਾਂਸ ਕਰ ਰਹੀ। ਭਈ ਆ ਕਰੀਦਾ ਹੁੰਦਾ ਯਾਰ। ਤੇ ਅੰਦਰ ਵੜਿਆ ਤੇ ਸਿਮਰਨ ਨੇ ਕਿਹਾ ਮੈਂ ਤੁਹਾਨੂੰ ਕਿਹਾ ਸੀ ਨਾ ਕੁੰਡੀ ਲਾ ਲਓ ਪਹਿਲੇ। ਤੇ ਗੁੱਸੇ ਨਾਲ ਪਿਸਟਲ ਕੱਢਾ। ਸਿਮਰਨ ਕਹਿੰਦੀ ਫੈਸਲ ਈਜ਼ੀ। ਨਹੀਂ ਸਿਮਰਨ ਇਹ ਨੱਚ ਰਹੀ ਆ, ਇਹਨੂੰ ਇੱਕਦਮ ਵੇਖ ਕੇ ਕਹਿੰਦੀ ਫੈਸਲ ਬਚਾਓ ਫੈਸਲ ਬਚਾਓ, ਇੱਕਦਮ ਨੱਚੀ ਗਈ ਫੌਰਨ ਡਾਂਸ ਤੇ। ਸ਼ੁਕਰ ਆ ਭਾਈ ਡਾਕੂਆਂ ਤੱਕ ਪਹੁੰਚੇ ਇਹਦੇ ਨਹੀਂ। ਆਹ ਮੈਂ ਡਾਕੂਆਂ ਤੱਕ ਪਹੁੰਚਿਆ ਸਾਜੀ। ਹਨੇਰਾ ਕੁੱਪ ਅੰਦਰ ਬੰਦਾ ਨਾ ਬੰਦੇ ਦੀ ਜ਼ਾਤ ਕੋਈ ਵੀ ਨਜ਼ਰ ਆਈ ਨਹੀਂ ਹਨੇਰਾ ਸੀ ਸਿਰਫ। ਆਹ ਹਨੇਰਾ ਸੀਗਾ। ਮੈਂ ਅੱਗੇ ਗਿਆ ਹਨੇਰਾ ਹੀ ਸੀਗਾ ਉਸਤਾਦ ਜੀ। ਹਨੇਰਾ ਸੀ, ਨਜ਼ਰ ਕੁਛ ਨਹੀਂ ਸੀ ਆ ਰਿਹਾ ਤੈਨੂੰ। ਹਨੇਰੇ ਦਾ ਇਹ मतलब नहीं होता भी थे है कोई नहीं। सही करो। ये गलत है हनेरे की तारीफ, किसका जहनों पे राज होता है। ਤਾਈ ਇੱਕ ਮੇਰੇ ਨਾਲ ਡਾਂਗ ਹੋਈ ਉਸਤਾਦ ਜੀ। ਨਹੀਂ ਤਾਈ ਉਹ ਡਾਂਗ ਦੇ ਅੱਗੇ ਨਾ ਅੱਗ ਲੱਗੀ ਹੁੰਦੀ ਹੈ। हाँ आहो जंगल च लेके फिरते रहे रोशनी ਉਹ आते ਇੰਜ ਕਦੇ ਨਾ ਵਗਾਟੀ ਮਾਰੀ ਮੇਰੇ ਇੰਜ ਕਰਕੇ हनेरे चो आई हनेरे चो। ਆਓ ਫਿਰ ਤੁਹਾਡੇ ਵੱਜੀ ਸਾਈ ਉਹ ਮੇਰੇ ਭਾਈ ਤੇ ਸਿੱਧੀ ਸੀਨੇ ਤੇ ਲੱਗੀ ਸਾਰੀ ਸ਼ਰਟ ਮੇਰੀ ਅੱਗ ਲੱਗ ਗਈ। ਮੈਂ ਸ਼ਰਟ ਦੇ ਬਟਨ ਖੈਰ ਖੋਲੀ, ਮੈਂ ਅੱਗੇ ਗਿਆ ਉਸਤਾਦ ਜੀ। ਸ਼ਰਟ ਮੈਂ ਸਿੱਟਦੀ ਅੱਗ ਲੱਗੀ ਸੀ। ਅੱਛਾ ਅੱਗ ਲੱਗੀ। ਇੱਕ ਮਿੰਟ ਯਾਰ ਸ਼ਰਟ ਲਾਉਣ ਦੇ ਵਿੱਚ भाई ये तो इंज कीता 6 पैक टाइप ना। ਨਹੀਂ ਥੋੜਾ ਹੀ ਕੋਲ ਸ਼ਰਟ ਦੀ ਬੈਂਡ ਚਮੜੀ ਸੀ। ਥੱਲੋਂ ਟਾਂਕੇ ਨਜ਼ਰ ਆ। अच्छा फिर यार ਡਾਕੂ ਨੇ ਇੰਜ ਕਰਕੇ ਪਿੰਡਾਂ ਦੇਖਿਆ ਤੇ ਛੋਟੇ ਡਾਕੂ ਨੂੰ ਕਹਿੰਦੇ ਜਾ ਅੰਦਰੋਂ ਜਾਮ ਨੂੰ ਦਵਾਈ ਫੜ ਕੇ जामनी दवाई जामनी रंग दी दवाई है। अच्छा ਉਹ ਸ਼ਰਟ ਨੂੰ ਨਾ ਅੱਗ ਲੱਗ ਗਈ ਸੀ, ਨਾਲ ਆਂਦਾ ਤੇ ਜਿਸਮ ਨੂੰ ਵੀ ਲੱਗ ਜਾਂਦੀ ਲੇਕਿਨ। अच्छा फिर ਸ਼ਰਟ ਉਸਤਾਈ ਲਾਈ अच्छा तू शर्ट लाती ਚਲੋ ਮੈਂ ਬਨਾਨ ਭਾਈ ਐਡੀ ਧੁੰਨੀ ਉਹ ਵੱਡੀ ਧੁੰਨੀ ਵਾਲੇ ਬੱਚੇ ਦੀ। ਉਹ ਮੈਂ ਕਿਹਾ ਉਹ ਸ਼ਰਟ ਪਾ। ਉਹ ਸ਼ਰਟ नहीं ਪਾਈ डाकू ने अपनी ला के दी। ਉਹ ਪਿੱਛੋਂ ਥੋੜੀ ਜੀ ਪਾਈ ਸ਼ਰਟ ਜੁੜ ਗਈ। ਉਹ ਕੋਰੇ ਦੀ ਵਜ੍ਹਾ ਤੋਂ ਉਤਰਨ ਹੀ ਨਹੀਂ ਨਹੀਂ। अच्छा फिर ਕੌਣ ਟੂਟੀ ਵਾਲਾ ਬੱਚਾ। अच्छा फिर ਇੰਜ ਕਰਕੇ ਆਪਣੀ ਚੁੰਨੀ ਲਾ ਕੇ ਇਹਦਾ ਢਿੱਡ ਲਕੋਇਆ, ਕਹਿੰਦੀ ਮੈਨੂੰ ਵੀ ਬਿਸਤ ਕਰਾ ਦੇ। ਅੱਛਾ ਫੈਸਲ ਸਾਹਿਬ ਇਹਨਾਂ ਤੇ ਮੈਂ ਕਟਨੈਪ ਹੋ ਕੇ ਟੈਨਸ਼ਨ ਚ ਨਹੀਂ ਆਈ ਜਿੰਨੇ ਤੇਰੇ ਸ਼ਰਟ ਲਾਉਣ ਤੇ ਆ ਗਈ। ਅੱਛਾ ਫਿਰ ਸਹੀ ਥੱਲੋਂ ਮੈਂ ਬਨਾਨ ਪਾਈ ਹੋਈ ਸੀਗੀ ਤੇ ਯਕਦਮ ਨਾ ਰੋਸ਼ਨੀ ਹੋਈ ਸਾਡੀ। ਹਾਂ ਤੇ ਮੈਂ ਵੇਖਿਆ ਤੇ ਪੂਰਾ ਯਾਨੀ ਕਿ ਉੱਪਰਲੀ ਸਾਈਡ ਤੇ ਮੈਂ ਥੱਲੇ ਇਹ ਗੋਲ ਜਿਹਾ ਜਿਵੇਂ ਹੈ ਨਾ ਮੈਦਾਨ ਜਿਹਾ ਗੋਲ, ਉਧਰ ਭਾਈ ਜੀ ਸ਼ੇਰ ਦਾ ਪਿੰਜਰਾ
ਉਧਰ ਸਿਮਰਨ ਨੂੰ ਇੰਜ ਕਰਕੇ ਬੰਨਿਆ ਹੋਇਆ ਉਹਨਾਂ ਨੇ। ਇਹ ਬੜੀ ਜ਼ਿਆਦਤੀ ਹੈ ਯਾਰ ਵੈਸੇ ਇਹਨੇ। ਉਹਦੀ ਅੱਖਾਂ 'ਚ ਪਾਣੀ ਓਏ ਹੋਏ ਸਹੀ ਸਿਮਰਨ ਨੂੰ ਉਹਨਾਂ ਨੇ ਜਦੋਂ ਬੰਨਿਆ ਸਹੀ ਮੇਰੇ ਕਲੇਜੇ ਨੂੰ ਹੱਥ ਪੈ ਗਿਆ ਕਸਮ। ਮੈਂ ਜਿਗਰ ਦਾ ਟੁਕੜਾ ਸੀ। ਅੱਛਾ ਫੇਰ ਅੱਜ ਸਾਹਮਣੇ ਯਾਰ ਜਿਗਰ ਦਾ ਟੁਕੜਾ ਯਾਰ ਜਿਗਰ ਦਾ ਯਾਰ ਪਿਆਰ ਵੀ ਜਿਗਰ ਦਾ ਟੁਕੜਾ ਹੀ ਹੁੰਦਾ। ਨਹੀਂ ਉਹਨੇ ਜਿਹੜਾ ਕਿਹਾ ਹੋਰ ਸੀ। ਅੱਛਾ ਫੇਰ ਉਹ ਧੀ ਦੇ ਹੋਣੀ ਆ। ਅੱਛਾ ਫੇਰ ਉਹ ਸਹੀ ਖੈਰ ਮੈਂ ਆ ਵੇਖੀ ਉਹਨਾਂ ਨੇ ਇਹਨੂੰ ਕਹਿਣਾ ਤੂੰ ਸ਼ੇਰ ਦੇ ਪਿੰਜਰੇ 'ਚ ਵੜ ਕੇ ਨਾ ਲੜ ਜੇ ਤੂੰ ਜਿੱਤ ਗਿਆ ਫਿਰ ਤੈਨੂੰ ਤੇ ਆ ਜਾ। ਅੱਛਾ ਐ ਨਹੀਂ ਮੈਂ ਕਹਿਣਾ ਹੀ ਨਹੀਂ। ਅੱਛਾ ਫੇਰ ਉਹ ਸਹੀ ਉਧਰ ਨਾ ਹੁਣ ਉਹ ਮਦਰ ਸੀਗਾ ਨਾਲ ਉਹਦੇ 2-3 ਉਹ ਪੂਰਾ ਗੈਂਗ ਦੇ ਨਾ ਮੁੰਡੇ ਸੀਗੇ ਸਾਰੇ ਹੀ। ਅੱਛਾ ਠੀਕ ਹੈ ਉਹਨਾਂ ਨੇ ਕਿਹਾ ਜੀ ਸਿਮਰਨ ਨੂੰ ਬੰਨੀ ਤੂੰ ਸਹੀ। ਮੈਂ ਬੜਾ ਪਰੇਸ਼ਾਨ ਮੈਂ ਉਧਰੋਂ ਦੇਖਣ ਡਿਆ ਤੇ ਉਹਨਾਂ ਨੇ ਕਿਹਾ ਜੀ ਫੈਸਲ ਸਾਹਮਣੇ ਆਓ। ਮੈਨੂੰ ਸਾਹਮਣੇ ਆਵਾਜ਼ ਆਈ ਸਾਹਮਣੇ ਆਓ ਤੇ ਇੱਕ ਕਰੈਕਟਰ ਕਹਿੰਦਾ ਇਹਨੇ ਇੰਜ ਨਹੀਂ ਸਾਹਮਣੇ ਆਣਾ। ਡੈਕ ਚਲਾ ਦੋ। ਨਹੀਂ ਸਾਜੀ ਉਹਨੇ 50 ਦਾ ਨੋਟ ਕੱਢ ਕੇ ਅੱਜ ਰੱਖਿਆ ਆ ਰਿਹਾ ਮੈਂ ਤੂੰ ਤੇ ਫੈਸਲ ਸਾਹਿਬ ਆ ਗਏ ਨੇ ਬਾਹਰ। ਕਹਿੰਦੇ ਮੈਨੂੰ ਸਾਹਮਣੇ ਆਵਾਜ਼ ਆਈ ਸਾਹਮਣੇ ਆਓ। ਉਹ ਮੈਂ ਵੀ ਸਾਹਮਣੇ ਸੀ ਉਹਨਾਂ ਨੂੰ ਨਜ਼ਰ ਨਹੀਂ ਸੀ ਆ ਰਿਹਾ। ਸੀ ਆ ਰਿਹਾ ਉਹ ਯਾਰ ਅੱਛਾ ਅੱਗੇ ਗੱਲ ਤੂੰ ਮੈਂ ਤੇ ਹੈ ਸਾਹਮਣੇ ਮੈਂ ਤੇ ਤੈਨੂੰ ਪਤਾ ਡਰਨ ਵਾਲੀ ਨਸਲ ਚੋਂ ਨਹੀਂ। ਠੀਕ ਹੈ ਕਿਉਂ ਡੈਕਟੀ ਨਸਲ ਚੋਂ ਭਾਈ ਸ਼ੈਲਟ ਨਹੀਂ ਹਲਕਾ ਨਹੀਂ ਪਾੜਤੀ ਸਾਈ ਉਹਨਾਂ ਨੇ ਪਤਾ ਕੀ ਉਹ ਕਹਿੰਦੇ ਜੀ ਇਹਨੇ ਇੰਜ ਨਹੀਂ ਆਣਾ। ਸਾਨੂੰ ਪਤਾ ਕਿਵੇਂ ਨਾ ਉਸਤਾਦ ਜੀ ਉਹਨੇ ਨਾ ਰਿਮੋਟ ਕੰਟਰੋਲ ਇੰਜ ਕਰਕੇ ਰਿਮੋਟ ਕੰਟਰੋਲ ਕੀਤਾ ਤੇ ਸ਼ੇਰ ਦਾ ਪਿੰਜਰਾ ਇੰਜ ਕਰਕੇ ਉੱਤੇ ਹੋਇਆ। ਦਰਵਾਜ਼ਾ ਖੁੱਲ ਗਿਆ। ਦਰਵਾਜ਼ਾ ਸ਼ੇਰ ਡਰ ਕੇ ਨਾਲ ਲੱਗ ਗਿਆ ਉਹਨੇ ਯਾਰ ਕਿ ਸ਼ੈਲਟਰ ਲਾਈ ਸੀ ਨਾ ਉਹਨੇ ਪਿੰਡਾ ਵੇਖਿਆ ਸ਼ੇਰ ਨੇ ਨਹੀਂ ਇਹਨੇ ਤੇ ਸਿਰਫ ਮੇਰੇ ਉੱਤੇ ਪੈਣਾ। ਨਹੀਂ ਉਸਤਾਦ ਜੀ ਸ਼ੇਰ ਦੀ ਅੱਖਾਂ ਅੱਗੇ ਨਾ ਇਹਦੀ ਧੁੰਨੀ ਨਾ ਉਹਨੇ ਕਿਹਾ ਪਹਿਲੋਂ ਮੈਂ ਹਾਂ ਕਰੀ। ਨਹੀਂ ਯਾਰ ਫਰੀਦ ਯਾਰ ਸਹੀ ਇਧਰੋਂ ਹੁਣ ਸਿਮਰਨ ਬੰਨੀ ਉਧਰੋਂ ਸ਼ੇਰ ਆਂਡੇ ਪਿੰਜਰਾ ਖੁੱਲ ਗਿਆ। ਪਿੰਜਰਾ ਖੁੱਲ ਤਾਂ ਚੜਾ ਗਿਆ ਪਿੰਜਰਾ। ਆਹੋ ਸ਼ੇਰ ਇੱਕ ਕੈਚਅਪ ਦੀ ਬੋਤਲ ਫੜ ਕੇ ਇਹਦੇ ਤੁਰਿਆ ਆ ਰਿਹਾ। ਕਿਆ ਜੋ ਕੀ ਕਰਨੀ ਚਿੱਟੇ ਚ ਪਾ ਕੇ ਖਾਣਾ ਇਹਨੂੰ ਮੈਂ। ਬੜੀ ਗੱਲ ਹੈ ਯਾਰ। ਨਹੀਂ ਇਹਨੇ 3-4 ਸੌਸਿਸ ਫੜੀ ਹੋਣਗੇ। ਉਹਦੇ ਉੱਤੇ ਮੁੰਡਾ ਖਿਲਾ ਰਿਹਾ ਵੀ ਨਿੰਬੂ ਵੀ ਸੁੱਟ। ਅੱਛਾ ਉਸਤਾਦ ਜੀ ਹੁਣ ਨਾ ਸਿਮਰਨ ਬੰਨੀ ਸ਼ੇਰ ਆਂਡਿਆ ਉਧਰੋਂ ਮੈਂ ਛਾਲ ਮਾਰੀ ਸਿੱਧਾ ਸ਼ੇਰ ਦੇ ਅੱਗੇ। ਓਏ ਸਿਮਰਨ ਨੂੰ ਬਚਾ। ਓਏ ਯਾਰ ਫੈਸਲ ਸਾਹਿਬ ਲਵ ਸਟੋਰੀ ਵੇਖੀ ਤੇ ਫਰੀਦ ਸਾਹਿਬ ਅੱਜ ਵੀ ਉਹ ਮੈਨੂੰ ਵਕਤ ਜਦੋਂ ਯਾਦ ਆਉਂਦਾ ਨਾ ਆ ਗਈ ਸਹੀ ਜੀ ਅਵੇ ਕਿ ਲੋਂਗਟੇ ਖੜੇ ਹੋਏ ਲੋਂਗਟੇ ਕਲੋਤੇ ਨਹੀਂ ਖਿਲਾ ਰਹੇ। ਅੱਛਾ ਸਹੀ ਉਧਰੋਂ ਵੀ ਸ਼ੇਰ ਮੈਂ ਤੁਹਾਨੂੰ ਪਤਾ ਸ਼ੇਰ ਕੋ ਤੁਹਾਨੂੰ ਪਤਾ ਪਹਿਲੇ ਵੀ 1-2 ਵਾਰੀ ਹੋਏ ਆਵਾ ਪਿਛਲੇ ਜਿਵੇਂ ਵੀ ਤੇਰੇ ਮੈਨੂੰ ਕੀ ਪਤਾ। ਅੱਛਾ ਮੈਨੂੰ ਟ੍ਰੇਕ ਹੈਗਾ ਸੀਗਾ ਨਾ ਜਾਨਵਰਾਂ ਦੇ ਨਾਲ ਤੁਹਾਨੂੰ ਪਤਾ ਪੈਟ ਲਵਰ ਹੈਗਾ। ਹਾਂ ਫੇਰ ਠੀਕ ਹੈ ਜਰਮਨ ਸ਼ੈਫਰਡ ਵੀ ਰੱਖਿਆ। ਮੈਨੂੰ ਪਤਾ ਸੀ ਕਿ ਸ਼ੇਰ ਦੀਆਂ ਅੱਖਾਂ ਪਾ ਕੇ ਨਾ ਤੁਸੀਂ ਖਲੋਣਾ ਸ਼ੇਰ ਨੇ ਤੁਹਾਨੂੰ ਕੁਝ ਨਹੀਂ ਕਹਿਣਾ ਉਸਤਾਦ ਜੀ। ਠੀਕ ਹੈ ਮੈਨੂੰ ਪਤਾ ਵੀ ਹੈਗਾ ਕਿ ਸ਼ੇਰ ਨਾਲ ਕਿਸ ਤਰ੍ਹਾਂ ਫੇਸ ਮੈਂ ਸ਼ੇਰ ਨੂੰ ਅੱਖਾਂ ਪਾਈਆਂ ਸ਼ੇਰ ਦੀਆਂ। ਉਹ ਵੀ ਭਾਈ ਉਹ ਅੰਨਾ ਸੀ ਉਹ ਕਿਤੇ ਪਾਉਂਦਾ ਸੀ ਅੱਖਾਂ ਨਹੀਂ ਸੀ ਉਸਤਾਦ ਜੀ। ਸਾਰੇ ਮਦਰ ਹੋ ਰਹੀ ਹੈਰਾਨ ਪਰੇਸ਼ਾਨ ਕਿ ਯਾਰ ਉਸਤਾਦ ਜੀ ਸ਼ੇਰ ਦੇ ਦਿਲ 'ਚ ਪਤਾ ਨਹੀਂ ਕੀ ਹੈ ਸ਼ੇਰ ਮੁੜ ਗਿਆ ਵਾਪਸ। ਯਾਰ ਮੈਂ ਨਹੀਂ ਸ਼ੇਰ ਦੇ ਦਿਲ 'ਚ ਨਹੀਂ ਆਇਆ ਸ਼ੇਰ ਨੂੰ ਹਮਕ ਆਈ ਹੈ। ਯਾਮਾ ਗਈ ਟਾਂਕੇ ਵਾਲਾ ਪਿੰਡਾਂ ਦੇ ਉਹਨੇ ਕਿਹਾ ਸ਼ੇਰ ਨੇ ਅੰਦਰ ਜਾ ਕੇ ਕੁੰਡੀ ਲਾ ਲਿਆ ਕਿ ਦਵਾ ਮਾਰੋ ਗਿਆ। ਨਹੀਂ ਸ਼ੇਰ ਤਾਂ ਕਿਹਾ ਸੀ ਨਾ ਸ਼ੇਰ ਨੇ ਅੰਦਰ ਜਾ ਕੇ ਉਹ ਥੱਲੇ ਤੇ ਡਰਿਆ ਗਿਆ। ਸ਼ਕਲ ਥੱਲੇ ਤੋਂ ਆਪਣੀ ਮੰਜੀ ਤੇ ਪੈ ਕੇ ਨਾ ਮੈਨੂੰ ਉਠਾਇਆ ਉਹਨਾਂ। ਪਰ ਨਹੀਂ ਯਾਰ ਫਰੀਦ ਤੁਹਾਨੂੰ ਇਹ ਨਹੀਂ ਪਤਾ ਹੈ। ਅੱਛਾ ਸ਼ੇਰ ਵਾਪਸ ਮੁੜ ਗਿਆ ਨਾ ਤੇ ਉਹ ਬੜੇ ਪਰੇਸ਼ਾਨ ਉਹ ਕਹਿੰਦੇ ਆ ਸ਼ੇਰ ਨਹੀਂ ਸੀ। ਉਹਨਾਂ ਨੇ ਉਸਤਾਦ ਜੀ ਦੂਸਰਾ ਪਿੰਜਰਾ ਖੋਲਿਆ ਉਹ ਚੋਂ ਚੀਤਾ ਆਇਆ। ਓਏ ਚੀਤਾ ਚਾਕਦਾ। हाँ चीता था जिसके लिए। ठीक है चीता आया तो मैं नहीं डरया तेन पता फ्रीद प्यार करने वाले और मैं नहीं बोलनी नहीं वो अगे है सही मैं नहीं उत्थे भी डरया वो चीता भी पाई है मैं ओदियां भी अखां जखां पाईयां ने ते चीते ने उस्ताद जी मेरे वाल वेखिया ਉਹਨੇ ਕਿਹਾ ਇਹ ਡਰਾਬੇਬਾਜ਼ੀ ਇੱਥੇ ਨਹੀਂ ਚੱਲਣੀ ਸ਼ੇਰ ਹੀ ਸੀ ਜਿਹੜਾ ਚੱਲ ਗਿਆ नहीं भाई जान चीते ने की कीता जाई चीते ने इंज करके मेरे गोडी हथ लाया ओए नाले मैनू कहना पंजा विखाया गाना नहीं बने अच्छा ਉਹ ਮੈਨੂੰ ਯਾਦ ਆ ਗਿਆ ਬਚਪਨ ਦੇ ਵਿੱਚ ਇੱਕ ਚੀਤਾ ਮੈਨੂੰ ਮਿਲਿਆ ਸੀ ਉਹਦੇ ਮੈਂ ਪੈਰ ਚੋਂ ਕੰਡਾ ਕੱਢਿਆ ਸੀ ਉਹ ਜਾਨਵਰ ਹੋ ਗਿਆ ਉਹਨੇ ਮੇਰਾ ਸਾਹ ਨਹੀਂ ਯਾਦ ਰੱਖਿਆ अच्छा वही सी हो
ਵਾਹ 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 ਹਾਂਜੀ ਉਹ ਹੀ ਚੀਤਾ ਜਿਹੜਾ ਨਾ ਆਹੋ ਸਾਈ ਉੱਥੇ ਉਹੀ ਚੀਤਾ। ਇਹ ਕਿਤੇ ਵੀ ਹੁੰਦਾ ਉਹਨੇ ਹੀ ਆਉਣਾ ਸੀ ਓਏ ਹੋਏ ਹੋਏ ਨਹੀਂ ਮੁਹੱਬਤ ਦੇ ਤੇ ਖੇਚ ਨਾ ਫਰੀਦ ਸਾਹਿਬ। ਆਹੋ ਸਹੀ ਹੋਈ ਜਿਹੜੇ ਉਹ ਕਹਿੰਦੇ ਆ ਤੇ ਜਾਨਵਰ ਹੀ ਸਾਡੇ ਫਾਰਗ ਨੇ ਤੇ ਸਾਰੇ ਇਹਨੂੰ ਜਾਣਦੇ ਨੇ। ਉਹਨਾਂ ਨੇ ਬਾਂਦਰ ਦੇ ਪਿੰਜਰੇ ਵਾਲਾ ਖੋਲਿਆ, ਬਾਂਦਰ ਨੇ ਉਹਦੇ ਸਿੱਧੀਆਂ ਚਪੇੜਾਂ ਮਾਰ ਕੇ ਉਹਨੇ ਕਿਹਾ ਮੇਰੇ ਨਾਲ ਨਹੀਂ ਡਰਾਮੇ ਵਾਲੇ ਕਰ। ਬਾਂਦਰ ਅੰਦਰੋਂ ਇੱਕ ਕਿਹਨੂੰ ਕਹਿੰਦਾ ਉਹ ਬਾਂਦਰ ਅੱਛਾ ਫੇਰ ਸਹੀ ਉਹਨਾਂ ਨੇ ਕਿਹਾ ਜੀ ਇਹ ਤੇ ਸਾਡੇ ਜਾਨਵਰ ਹੀ ਫਾਰਗ ਹੈ। ਖੈਰ ਸਾਈ ਉਹਦਾ ਭਰਾ ਇੱਕ ਉੱਥੋਂ ਛਾਲ ਮਾਰ ਗਿਆ ਉਹਨਾਂ ਲੜਿਆ ਮੁੱਕੇ ਛੁੱਕੇ ਮਾਰੇ ਉਹ ਵੀ ਭਾਈ ਜ਼ੇਰ ਥੱਲੇ ਕਿੰਨੇ ਮੈਂ ਮਾਰੇ ਉਹਦੇ ਮੁੱਕੇ ਵਾਹ 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 ਭਾਈ ਸ਼ੇਰ ਪੰਜਾਬ ਤੇ ਚੀਤੇ ਇਹਦੇ ਵੀ ਤੇ ਉਹ ਫਿਰ ਉਹਨੇ ਭਾਈ ਕਿਹਾ ਕਹਿੰਦਾ ਕਿ ਗੱਲ ਪਤਾ ਕੀ ਹੈ ਫੈਸਲ ਸਾਹਿਬ ਸਿੱਧੀ ਸਾਫ਼ ਗੱਲ ਅਸੀਂ ਲੜਨਾ ਲੂਣਾ ਨਹੀਂ ਖੂਨ ਖਰਾਬੇ ਤੋਂ ਅਸੀਂ ਬਹੁਤ ਚਾਲੂ ਆ ਪੈਸੇ ਦੇ ਤੇ ਸਿਮਰਨ ਨੂੰ ਲੈ ਜਾ। ਮੈਂ ਕਿਹਾ ਯਾਰ ਪੈਸੇ ਕਾਹਤੋਂ ਦੇਵਾਂ ਤੁਹਾਨੂੰ ਹੁਣ ਸਿਮਰਨ ਮੇਰੇ ਕੋਲ ਆ ਉਹ ਕਹਿੰਦਾ ਹਾਂ ਹੁਣ ਤੁਹਾਡੇ ਸ਼ੇਰ ਵੀ ਹਾਰ ਗਏ ਆਹ ਸਾਰੇ ਸਾਰੇ ਤੁਸੀਂ ਤਜਰਬੇ ਕਰ ਲਏ। ਉਹ ਮੈਨੂੰ ਕਹਿੰਦੇ ਜੀ ਫੈਸਲ ਸਾਹਿਬ ਸਿੱਧੀ ਸਾਫ਼ ਗੱਲ ਆ ਰੇਸ ਜਿੱਤ ਤੇ ਸਿਮਰਨ ਲੈ ਜਾ। ਰੇਸ ਕਹਿੰਦਾ ਸਾਡਾ ਉਹ ਕਾਦੀ ਰੇ ਕਾਰਾਂ ਦੀ ਤਾਂ ਤੁਹਾਡੇ ਕੋਲ ਕਾਰ ਹੀ ਨਹੀਂ। ਮੇਰੇ ਉਹਨਾਂ ਕੋਲ ਤੇ ਆਇਆ ਸੀ ਨਾ ਉਹਨਾਂ ਨੇ ਆਪਣੇ ਲਈ ਦੇ ਦਿੱਤੀ ਮੈਨੂੰ। ਅੱਛਾ ਕਾਰ ਵੀ ਉਹਨਾਂ ਨੇ ਦੇ ਦਿੱਤੀ। ਉਹਨਾਂ ਨੇ ਕਾਰ ਦਿੱਤੀ ਆ ਕੇ ਕਹਿੰਦਾ ਰਹਿਣ ਦੇ ਸਿਮਰਨ ਗੱਡੀ ਆ ਗਈ। ਨਹੀਂ ਉਸਤਾਦ ਜੀ ਮੈਂ ਆ ਗਿਆ ਠੀਕ ਤੈਨੂੰ ਪਤਾ ਗੱਡੀ ਤੋਂ ਘੁਮਾਟੂ ਲਾਉਂਦਾ ਮੈਂ ਆਹ ਸਮਾਰ ਵਾਲੇ ਦਿਨ ਘੁਮਾਈ ਆਹ ਸੋਮਵਾਰ ਵਾਲੇ ਦਿਨ। ਅੱਛਾ ਉਸਤਾਦ ਜੀ ਉਹਨਾਂ ਨੇ ਕਿਹਾ ਜੀ ਫਾਇਰ ਚੱਲਣਾ ਤੇ ਰੇਸ ਸਟਾਰਟ ਹੋ ਜਾਣੀ। ਫਾਇਰ ਐਨ ਕਰਕੇ ਚੱਲਿਆ ਰੇਸ ਸਟਾਰਟ ਉਹਦੀ ਗੱਡੀ ਪਈ ਪਹਿਲੇ ਹੀ ਲੰਘ ਗਈ ਮੇਰੀ ਗੱਡੀ ਸਟਾਰਟ ਹੀ ਨਾ ਮੈਂ ਬੜਾ ਪਰੇਸ਼ਾਨ ਮੈਂ ਕਿ ਯਾਰ ਇਹਨਾਂ ਨੇ ਗਲਤ ਗੱਡੀ ਦੇ ਦਿੱਤੀ ਜਾਣ ਕੇ ਦਿੱਤੀ ਉਹਨਾਂ ਨੇ ਜਾਣ ਕੇ ਦਿੱਤੀ ਇਹ ਇੰਜ ਹੁੰਦੀ ਹੈ ਐਟਮ ਤੇ ਫੇਰ ਖੈਰ ਭਾਈ ਮੈਂ ਥੱਲੋਂ 18 ਗੱਡੀਆਂ ਡਾਇਰੈਕਟ ਸੁੱਚ ਕੀਤਾ ਉਸਤਾਦ ਜੀ ਮੈਨੂੰ ਸਾਥੀ ਗੱਡੀ ਮਗਰ ਓਏ ਹੋਏ ਉਹ ਤੇ ਨਜ਼ਰੋਂ ਹੀ ਹਟ ਗਏ ਆ ਦੂਰ ਸੀ ਲੇਕਿਨ ਮੈਂ ਨਹੀਂ ਮਦਾਰੀ ਮੈਂ ਉਸਤਾਦ ਜੀ ਉਹਨੂੰ ਕੱਟਿਆ ਇਹ ਰੇਸ ਜਿੱਤੀ ਜਦੋਂ ਮੈਂ ਵਾਪਸ ਉਸ ਹਵੇਲੀ ਚ ਆਇਆ ਨਾ ਬੰਦਾ ਨਾ ਬੰਦੇ ਦੀ ਜ਼ਾਤ ਉਹ ਚਲੇ ਗਏ ਉੱਥੋਂ ਸਾਰੇ ਕੋਈ ਵੀ ਨਹੀਂ ਹੈ ਸਿਮਰਨ ਵੀ ਨਹੀਂ ਸਿਮਰਨ ਵੀ ਉਹਨਾਂ ਦੇ ਨਾਲ ਵਾਹ ਫੇਰ ਉਸਤਾਦ ਜੀ ਇਹ ਨਾ ਕਿਤੇ ਲੱਕੀ ਰਾਣੀ ਵਾਲਿਆਂ ਨੇ ਗਵਾਹ ਕੀਤੀ ਹੈ ਕਿਉਂਕਿ ਉਹ ਹਰ ਹਫਤੇ ਕੇ ਬਾਅਦ ਨਵੇਂ ਸ਼ਹਿਰ ਜਾ ਕੇ ਪੜਾਓ ਪਾ ਲੈਂਦੇ ਤੇ ਸਿਮਰਨ ਉਹਨਾਂ ਨੇ ਐਟਮ ਕਰਨ ਵਾਲੀ ਰੱਖ ਲਈ ਜਿਹੜੀ ਉੱਤੇ ਜਾ ਕੇ ਨਹੀਂ ਤਾਰ ਤੇ ਤੁਰਦੀ ਆਹ ਤੇ ਐਟਮਾਂ ਵੀ ਸਾਰੀਆਂ ਸ਼ੇਰ ਵੀ ਉਹ ਚੀਤਾ ਵੀ ਫਿੱਕਾ ਜਿਹਾ ਉਹ ਸੀ ਸਾਰੇ ਨਹੀਂ ਸਾਈ ਮੈਂ ਉੱਥੇ ਗੱਡੀ ਲਾਈ ਏ ਬਾਹਰ ਆਇਆ ਮੈਂ ਆਪਣੀ ਗੱਡੀ ਹੈਵੀ ਬਾਈਕ ਜਿਹੜੀ ਮੇਰੇ ਕੋਲ ਸੀ ਮੈਂ ਉਹ ਲਈਏ ਭਾਈ ਅੱਛਾ ਉਹ ਖੜੀ ਸੀ ਉੱਥੇ ਖੜੀ ਸੀ ਭਾਈ ਟੋਕਨ ਲਿਆ ਸੀ ਮੈਂ ਉਹਦਾ ਅੱਛਾ ਠੀਕ ਟਾਇਰ ਤੇ ਖਲਾਰੀ ਆਹੋ ਮਸ਼ੂਕ ਚਲਾਉਣਾ ਤੇ ਗੱਡੀ ਦਾ ਸਾਈ ਫਿਰ ਟੋਕਨ ਉੱਥੋਂ ਮੈਨੂੰ ਫਿਰ ਉਹਨੂੰ ਪੁੱਛਿਆ ਮੈਂ ਉਹ ਸਟੈਂਡ ਵਾਲਿਆਂ ਨੂੰ ਪੁੱਛਿਆ ਮੈਂ ਕਿਹਾ ਕਿੱਧਰ ਗਏ ਸਾਰੇ ਉਹ ਕਹਿੰਦਾ ਤੇ ਉਹ ਜੰਮੂ ਵਾਲੀ ਸਾਈਡ ਤੇ ਗਏ ਜੰਮੂ ਉੱਥੋਂ 2 ਘੰਟੇ ਦਾ ਸਫ਼ਰ ਸੀਗਾ ਮੈਂ ਉਸਤਾਦ ਜੀ ਨਹੀਂ ਮੈਂ ਕੋਈ ਵੇਖੀ ਟ੍ਰੈਫਿਕ ਟਰੂਫਿਕ 91 ਮੈਂ ਮੋਟਰਸਾਈਕਲ ਮੁਸਾਣਨੇ ਆ ਜਾਣਨੇ ਆ ਲੇਕਿਨ ਇੱਕ ਵਾਰੀ ਮੈਨੂੰ ਇੰਝ ਲੱਗਾ ਜਿਵੇਂ ਮੈਂ ਮਰਨ ਲੱਗਾ ਉਸਤਾਦ ਜੀ ਮੈਂ ਟਰਾਲੇ ਦੇ ਥੱਲੋਂ ਹੀ ਮੋਟਰਸਾਈਕਲ ਕੱਢੀ ਟਰਾਲੇ ਕੰਟੇਨਰ ਦੇ ਥੱਲੇ ਕੰਟੇਨਰ ਸਲਿੱਪ ਮਾਰੀ ਭਾਈ ਮੈਂ ਕੱਢ ਕੇ ਉਹ ਭਾਈ ਗੱਡੀ ਚਲੇ ਗਈ ਅੱਗੇ ਇਹ ਫਸ ਗਏ ਉਹਦੇ ਗੱਡੀ ਨਿਕਲ ਗਈ ਟਾਇਰ ਥੱਲੇ। ਅੱਛਾ ਨਹੀਂ ਲੰਗਿਆ ਤਾਂ ਸਾਰੇ ਮੂੰਹ ਦੇ ਦਹੀਂ ਕੋਤੇ ਚਾਪਰ ਬੰਨ ਕੇ ਰੱਖਿਆ ਅੱਛਾ ਫੇਰ ਇਹਨਾਂ ਨੇ ਇੰਜ ਕਰਕੇ ਕੰਟੇਨਰ ਥੱਲੋਂ ਮੋਟਰਸਾਈਕਲ ਸਲਿੱਪ ਕੀਤੀ ਉਹ ਡਰਾਈਵਰ ਪੁੱਠੀ ਮੰਜੀ ਤੇ ਸੁੱਤਾ ਸੀ ਆਈਏ ਵੈਸਲ ਅੱਛਾ ਉਹਨਾਂ ਥੱਲੇ ਮੱਜੀ ਸੀ ਉਹਨਾਂ ਨੇ ਭਾਈ ਕੰਟੇਨਰ ਦੇ ਥੱਲੇ ਉਹ ਗੱਡੀ ਕੱਢੀ ਉਹ ਅੱਗੇ ਭਾਈ ਬੱਸ ਕਰੀ ਸੀ ਉਹਦੇ ਚ ਬੱਸ ਉਸਾਈ ਮੈਂ ਕੰਟੇਨਰ ਤੇ ਥੱਲੋਂ ਯਾਰ ਫਰੀਦ ਕਿਉਂ ਯਾਰ ਸ਼ੁਗਲ ਮੇਲਾ ਉਸਤਾਦ ਜੀ ਵੇਖ ਲਓ ਕੀ ਲੱਗੇ ਜੋ ਵੈਸੇ ਹੀ ਕਰ ਭਾਈ ਰਹੇ ਆ ਗੱਡੀ ਕੱਢੀ ਇਹਨਾਂ ਨੇ ਉਹ ਟੈਂਕੀ ਦਾ ਢੱਕਣ ਡੇ ਗਿਆ ਕਹਿੰਦਾ ਗਈ ਯਾਰ ਇਸੇ ਨੇ ਲੱਗੇ ਭਾਈ ਸਾਰਾ ਤੇਲ ਚਲੇ ਫੋਮ ਲਾ ਕੇ ਟੈਂਕੀ ਚੋਕ ਕੇ ਬਾਅਦ ਡਾਕੂਆ ਕੋ ਅੱਛਾ ਫੇਰ ਯਾਰ ਅੱਛਾ ਤੂੰ ਛੱਡ ਇਹਨਾਂ ਨੂੰ ਨਾ ਤੂੰ ਆਪਣੀ ਗੱਲ ਸੁਣਾ ਫੇਰ ਉਸਾਈ ਮੈਂ ਉਹ ਮੰਜ਼ਰ ਅੱਲਾ ਵੈਰੀ ਦੁਸ਼ਮਣ ਨੂੰ ਵੀ ਨਾ ਵਿਖਾਵੇ ਫਰੀਦ ਮੈਂ ਜਦੋਂ ਕੰਟੇਨਰ ਦੇ ਥੱਲੋਂ ਗੱਡੀ ਕੱਢੀ ਆ ਤੇ ਉਤੋਂ ਜਾ ਵੀ ਮੈਂ 92 ਰਿਹਾ ਵਾਂ ਉਧਰੋਂ ਜਲਦੀ ਆ ਜਾਣਾ ਸੀ ਓਏ ਸਾਈ ਖੈਰ ਮੈਂ ਉਹਨਾਂ ਦੀ ਲੋਕੇਸ਼ਨ ਤੋਂ ਪਹੁੰਚਣ ਤੋਂ ਪਹਿਲੇ ਨਾ ਗੱਡੀ ਨੇ ਜਵਾਬ ਦੇ ਦਿੱਤਾ ਭਾਈ ਕੋਈ ਚੱਕ ਭਰ ਲਿਆ ਹੈ ਗੱਡੀ ਨੇ ਚੱਕ ਭਰ ਲਿਆ ਚੱਕ ਕਿਹੜਾ ਨਹੀਂ ਗੱਡੀ ਫਾਰਗ ਹੋ ਗਈ ਨਾ ਹੁਣ ਮਤਲਬ ਏਡੀ ਰੇਸ ਪੈਟਰੋਲ ਨਹੀਂ ਸੀ ਹੈਗਾ ਪੈਟਰੋਲ ਮੁੱਕ ਗਿਆ ਸੀ ਅੱਛਾ ਫੇਰ ਫੇਰ ਕੁਆਟਰੀ ਪਵਾ ਲੈਣੀ ਸੀ ਉੱਥੋਂ ਫੇਰ ਕੁਆਟਰੀ ਕਿਹੜੀ ਹੈ ਕੁਆਟਰੀ ਕਿਹੜੀ ਸੱਟਾਂ ਵਾਲੀ ਉਸਤਾਦ ਜੀ ਮੈਂ ਉੱਥੇ ਗੱਡੀ ਮੈਂ ਰੋਕੀ ਹੈ ਮੈਂ ਵੇਖਿਆ ਮੈਂ ਲੋਕੇਸ਼ਨ ਵੇਖੀ ਤੇ ਪੰਪ ਕਾਫੀ ਦੂਰ ਸੀਗਾ
ਮੈਂ ਖੈਰ ਉਸਤਾਦ ਜੀ ਇੱਕ ਬੰਦੇ ਦਾ ਹੱਥ ਫੜ ਕੇ ਉਹ ਪੈਰ ਲਾ ਕੇ ਵਿਚਾਰਾ ਮੈਨੂੰ ਪੰਪ ਤੱਕ ਛੱਡ ਗਿਆ। ਲੱਤ ਲਵਾਈ ਆਹੋ ਲੱਤ ਲਵਾਈ। ਉੱਥੇ ਇੱਕ ਹੋਟਲ ਸੀਗਾ, ਉੱਥੇ ਮੈਂ ਬੈਠਾ, ਉੱਥੇ ਮੈਨੂੰ ਉਹੀ ਮੁੰਡਾ ਮਿਲਿਆ ਵੀਜ਼ਿਆਂ ਵਾਲਾ। ਠੀਕ ਆਹੋ ਮਸ਼ਹੂਰ ਵਾਲੀ ਤੇ ਬਾਅਦ ਚਲ ਜਾਣਾ, ਬਾਹਰ ਪਹੁੰਚ ਗਿਆ। ਉਹ ਵੀਜ਼ਿਆਂ ਕੀ ਤੇ ਮਸ਼ਹੂਰ ਕਿਸੇ ਦੀ ਕਿਡਨੈਪ ਹੋ ਗਈ। ਉਹ ਵੀਜ਼ਿਆਂ ਨਾਲ ਲੱਗਦਾ ਹਾਜੀ ਨੇ ਭੇਜਿਆ। ਅੱਛਾ ਫੇਰ ਅੱਜ ਨੇ ਨਹੀਂ ਭੇਜਿਆ। ਉਹਦੇ ਮੈਂ ਕਿ ਮੈਂ ਚਾਹ ਚੂ ਪੀਤੀ, ਮੈਂ ਉਹਨੂੰ ਦੱਸਿਆ ਮੈਂ ਕਿਹਾ ਯਾਰ ਮੈਂ ਥੋੜੀ ਜਿਹੀ ਪ੍ਰੋਬਲਮ ਦੇ ਵਿੱਚ ਹੈਗਾ। ਠੀਕ ਉਧਰੋਂ ਮੈਨੂੰ ਹਾਈ ਸਾਹਿਬ ਦਾ ਸਾਈ ਫੋਨ ਆ ਗਿਆ, ਮੈਨੂੰ ਕਹਿੰਦਾ ਕਿੱਥੇ ਮੈਨੂੰ? ਮੈਂ ਕਿਹਾ ਤੇ ਕਹਿੰਦਾ ਘਰ ਆ ਗਿਆ। ਤੈਨੂੰ ਜੰਮੂ ਤੋਂ ਘਰ ਬੁਲਾ। ਇੰਨੀ ਦੂਰੋਂ ਤੁਹਾਨੂੰ ਬੁਲਾਇਆ। ਹਾਜੀ ਗੈਰ ਰਾਤੀ ਤੌਰ ਤੇ ਵੀ ਗੱਲ ਕਰ ਦਿੰਦੇ ਘਰ ਆ। ਅੱਛਾ ਫੇਰ ਉਹ ਭਾਈ ਗੱਡੀ ਨੂੰ ਪੈਰ ਲਵਾ ਕੇ ਜਾਂਦੇ ਹਾਜੀ ਕਹਿੰਦਾ ਘਰ। ਨਹੀਂ ਮੈਂ ਪੈਟਰੋਲ ਉੱਥੋਂ ਪਵਾ ਲਿਆ। ਹਾਈ ਸਾਹਿਬ ਦਾ ਫੋਨ ਆਇਆ, ਮੈਨੂੰ ਕਹਿੰਦਾ ਕਿੱਥੇ? ਮੈਨੂੰ ਮੈਂ ਕਿਹਾ ਹਾਈ ਸਾਹਿਬ ਹੁਕਮ, ਕਹਿੰਦੇ ਘਰ ਆ ਜਰਾ। ਮੈਂ ਫਿਰ ਉਸਤਾਈ ਹਾਈ ਸਾਹਿਬ ਵੱਲ ਚਲਾ ਗਿਆ ਘਰ। ਉਥੋਂ ਆਹੋ ਤੇ ਨਾਲ ਹੀ ਪਿਆ ਸੀ ਵਿੱਚੋਂ ਦੀ ਚਲੇ ਗਏ। ਮੈਂ ਅੱਗੇ ਜਾ ਕੇ ਦੇਖਿਆ ਤੇ ਸਿਮਰਨ ਬੈਠੀ ਹੋਈ ਘਰ। ਮੈਂ ਕਿਹਾ ਕਿੱਧਰ ਹਾਈ ਸਾਹਿਬ? ਉਹ ਕਹਿੰਦੀ ਮੈਨੂੰ ਤਾਂ 2 ਦਿਨ ਹੋ ਗਏ ਆਈ ਹੈ। ਅੱਛਾ ਮੈਂ ਬੜਾ ਪਰੇਸ਼ਾਨ। ਮੈਂ ਕਿਹਾ ਯਾਰ ਇਹ ਕਿਹੜੀ ਗੱਲ ਹੋਈ? ਮੈਂ ਕਿਹਾ ਤੂੰ ਰਾਤ ਤੱਕ ਦੇ ਉੱਤੇ ਸੀ। ਕਹਿੰਦੀ ਫੈਸਲ ਸਾਹਿਬ ਮੈਂ ਆ ਗਈ। ਮੈਂ ਫਿਰ ਹਾਈ ਸਾਹਿਬ ਨੂੰ ਕਿਹਾ, ਮੈਂ ਕਿਹਾ ਹਾਈ ਸਾਹਿਬ ਸਾਰੀ ਗੇਮ ਕੀ ਸੀ? ਕਹਿੰਦੇ ਯਾਰ ਅਸੀਂ ਤੈਨੂੰ ਸਿਰਫ ਅਜ਼ਮਾਨ ਡੇ ਸੀ ਫੈਸਲ, ਕਿ ਤੂੰ ਵਾਕਈ ਸਾਡੀ ਬੇਟੀ ਦੇ ਮਿਆਰ ਤੇ ਪੂਰਾ ਉਤਰਦਾ ਕਿ ਨਹੀਂ। ਜੱਫੀ ਬਾ ਉਸਤਾਦ ਜੀ ਜੱਫੀ ਪਾਈ ਹਾਈ ਸਾਹਿਬ ਨੇ। ਹਾਈ ਸਾਹਿਬ ਕਹਿੰਦੇ ਆਈ ਤੂੰ ਮੇਰਾ ਦਿਲ ਜਿੱਤ ਲਿਆ। ਉਸਤਾਦ ਜੀ ਇੰਝ ਕਰਕੇ ਉਹਨਾਂ ਨੇ ਮੈਨੂੰ ਮੁੱਠੀ ਵਿੱਚ ਕੁਛ ਦਿੱਤਾ। ਮੈਂ ਖੋਲਿਆ ਤੇ ਚੈੱਕ। ਮੈਂ ਹਾਈ ਸਾਹਿਬ ਬਲਾਈਂਡ। ਉਹ ਭਾਈ ਚੈੱਕ ਖੁੱਲੇ ਹੀ ਨਾ ਹੋ ਗਏ ਤੇ ਚੈੱਕ ਨੂੰ ਚੀਕਮ ਲੱਗੀ। ਫੇਰ ਮੈਨੂੰ ਕਹਿੰਦੇ ਲੈ ਫੈਸਲ ਪੈਸੇ। ਮੇਰਾ ਪੁੱਤਰ ਤੇਰੀ ਸਾਡੀ ਬਰਾਦਰੀ ਦਾ ਫਰਕ ਆ, ਤੁਸੀਂ ਮੁਗਲ ਹੋ, ਅਸੀਂ ਸਾਡੀ ਬਰਾਦਰੀ ਹੋਰ ਆ, ਤੂੰ ਮੇਰਾ ਪੁੱਤਰ ਕਿਤੇ ਹੋਰ ਕਰ ਲੈ। ਲੇਕਿਨ ਹਾਜੀ ਰਹਿੰਦਾ ਵੀ ਨਹੀਂ ਇੱਥੋਂ। ਘੰਟੇ ਕੇ ਬਾਅਦ ਬੁਲਾ ਲੈ। ਹਾਂ ਘੰਟੇ ਬਾਅਦ ਬੁਲਾ ਵੀ ਲੈ ਤਾਂ ਚੈੱਕ ਵੀ ਦਿੰਦਾ ਵਾ ਤੇ ਨਾਲ ਇਹ ਵੀ ਕਹਿੰਦਾ ਵਾ ਵੀ ਤੇਰੀ ਸਾਡੀ ਬਰਾਦਰੀ ਦਾ ਫਰਕ। ਮੈਂ ਤਾਂ ਹਾਜੀ ਨੇ ਅੱਛਾ ਉਸਤਾਦ ਜੀ ਫਿਰ ਉਹਨੇ ਅਜ਼ਮਾਇਆ ਹੀ ਕਿਉਂ ਨਹੀਂ ਇਹਨੂੰ ਪੈਰੇ ਨੂੰ ਇੰਨੀ ਮੁਸੀਬਤ ਪਾਈ? ਉਹ ਭਾਈ ਜੀ ਨੇ ਮੈਨੂੰ ਕਿਹਾ ਹਾਜੀ ਔਰ ਜੇ ਇਹ ਫੇਲ ਹੋ ਜਾਂਦਾ ਫਿਰ ਉਹਨੇ ਕਰ ਦੇਣਾ ਸੀ ਵਿਆਹ। ਭਾਈ ਸਾਹਿਬ ਨੇ ਮੈਨੂੰ ਕਿਹਾ, ਕਹਿੰਦੇ ਯਾਰ ਤੇਰੇ ਸਾਹਮਣੇ ਸ਼ੇਰ ਆਇਆ ਤੂੰ ਡਰੇ ਹੀ ਨਹੀਂ। मैं उन्होंने कहा भाई प्यार करने वाले कभी डरते नहीं, जो डरते हैं वो प्यार करते नहीं भाई। ਇੱਥੇ ਲੈਣ ਬੋਲਣੇ ਸੀ, ਉੱਥੇ ਬੋਲਦੇ ਠੀਕ ਸੀ। अच्छा फिर नहीं जितने भी उस्ताद जी, लेकिन अभी जारी है टू बी कंटिन्यू। अच्छा तेरा इरादा की है सिमरन नाल विआह करन दा? उस्ताद जी बेसिक तौर ते सिमरन तेरे नाल अटैच है? मुखलस है उस्ताद जी मेरे नहीं मुखलसा तो इन्ने महीने हो गए। सही में उन्हें बैलेंस भेजदा रहना, दोपहरे बैलेंस भेज। यार वो विआह क्यों नहीं कर रही तेरे नाल? उस्ताद जी उन्हें शादी की उम्र नहीं है ना, ये स्टडी कंप्लीट कर रही है, उस तो बाद ਨਾਲੇ ਉਹਦਾ ਬੰਦਾ ਨਹੀਂ ਮੰਨਣ ਡਿਆ ਯਾਰ ਕੋਈ ਨਹੀਂ। नहीं मोहब्बत ਜਿਹੜੀ ਸੱਚੀ ਹੈ ਨਾ ਤੇ ਮੇਰੀ ਖੈਰ ਵਿੱਚ ਹੋਏ ਨਾ, ਉਹਦੀ ਸ਼ਾਦੀ ਹੋ ਗਈ ਹੈ, ਮੇਰੀ ਵੀ ਸ਼ਾਦੀ ਹੋ ਗਈ, ਉਹਦੀ ਵੀ ਸ਼ਾਦੀ ਹੋ ਗਈ, ਲੇਕਿਨ ਵਿੱਚ ਜਿਹੜੀ ਸਟੋਰੀ ਚੱਲੀ ਹੈ ਨਾ ਸਾਡੀ, ਇਹ ਹਕੀਕਤ ਹੈ। ਤਕਰੀਬਨ ਡੇਲੀ ਤੇ ਕੋਈ ਨਾ ਕੋਈ ਨਹੀਂ ਰਿਸ਼ਤਾ ਲੈਣ ਤੁਸੀਂ ਗਏ ਉਹਨਾਂ ਦੇ ਘਰ, ਤੁਸੀਂ ਘਰਦਿਆਂ ਨੂੰ ਭੇਜਿਆ ਜਾਂ ਆਪੇ ਹੀ ਜਾਂਦੇ ਰਹੇ? ਨਹੀਂ ਅੱਬੂ ਗਏ ਸਨ, ਅੰਮੀ ਵੀ ਗਏ ਸਨ। ਜਵਾਬ ਫਿਰ ਬਾਅਦ ਚ ਉਹਨਾਂ ਨੇ ਅੱਬੂ ਦਾ ਨੰਬਰ ਉਹਨਾਂ ਨੇ ਜਵਾਬ ਦੇ ਦਿੱਤਾ। ਫਿਰ ਹਾਜੀ ਨੇ ਨਾ ਇਹਨਾਂ ਦੇ ਅੱਬੂ ਦਾ ਨੰਬਰ ਲੈ ਲਿਆ ਸੀ, ਕਹਿੰਦੇ ਨਹੀਂ ਕਿੱਥੇ ਆ, ਕਹਿੰਦੇ ਘਰ ਆ। ਉਹ ਫਿਰ ਇਹ ਕਿੰਨੇ ਦਿਨ ਸੀ ਜਾਂਦੇ, ਉਹ ਹੀ ਜਾਂਦੇ। ਨਹੀਂ ਉਹ ਮੇਰੀ ਸਿਮਰਨ ਨਾਲ ਲੜਾਈ ਵੀ ਹੋਈ ਸੀਗੀ, ਉਹ ਮੈਂ ਅਗਲੀ ਸਟੋਰੀ 'ਚ ਦੱਸੂਗਾ। ਤੇ ਉਹ ਹਾਜੀ ਸਾਹਿਬ ਦੀ ਜਿਹੜੀ ਉਹ ਰਿਸ਼ਤੇ ਕਰਾਉਣ ਵਾਲੀ ਆਈ ਸੀ, ਉਹਦੀ ਵਜ੍ਹਾ ਤੋਂ ਤਾਂ ਲੜਾਈ ਹੋਈ ਸੀ। ਅੱਛਾ ਆਹੋ ਲੇਕਿਨ ਮੈਂ ਉਹੀ ਗੱਲ ਕਰਨ ਡਿਆ ਕਿ ਮੁਹੱਬਤ ਕਰੋ ਪਰ ਸੱਚੀ ਮੁਹੱਬਤ ਕਰੋ ਯਾਰ। ਮੈਨੂੰ ਕੋਈ ਲਾਲਚ ਨਹੀਂ ਸੀ ਐਫਰੀ, ਮੈਨੂੰ ਇੰਨੀ ਜਾਇਦਾਦ ਸੀਗੀ ਨਾ ਉਹਨਾਂ ਦੀ, ਮੈਂ ਅਗਰ ਉਹਨਾਂ ਦੀ ਮੰਨ ਜਾਂਦਾ ਨਾ, ਭਾਈ ਸਾਹਿਬ ਨੇ ਮੈਨੂੰ ਕਿਹਾ ਕਿ ਘਰ ਦਮਾ, ਮੈਂ ਕਿਹਾ ਨਹੀਂ, ਮੇਰਾ ਜ਼ਮੀਰ ਹੀ ਨਹੀਂ ਮੇਰਾ ਮੰਨਿਆ। ਮੈਂ ਕਿਹਾ ਨਹੀਂ ਯਾਰ ਖਾਨਦਾਨ ਕੀ ਕਹਿਣਗੇ, ਘਰ ਦਮਾਦ ਲੈ ਰਹੇ ਆ। ਸਿਮਰਨ ਪੜ੍ਹੀ ਲਿਖੀ ਸੀ? ਹਾਂ ਗ੍ਰੈਜੂਏਸ਼ਨ ਕੀਤੀ ਸੀ। ਕਿੰਨੀਆਂ ਗ੍ਰੈਜੂਏਸ਼ਨ? ਕਿੰਨੀਆਂ? 12 ਪੜ੍ਹੀ ਸੀ। 12 ਪੜ੍ਹੀ ਸੀ ਤਾਂ ਭਾਈ ਮਾਸ਼ਾਅੱਲਾ ਯਾਰ ਵਾਹ। ਤੇ ਭਾਈ ਕੌਮ ਕੀਤਾ जैनुअन कहना उस्ताद जी, मोहब्बत करो पर सच्ची करो यार, कि फख्र हो आपको, मोहब्बत को भी फख्र हो, आपको भी फख्र हो यार। जिदा दी तू कीती है ते नहीं तुसी फख्र ही फख्र है हर पासे। लेकिन उस्ताद जी मोहब्बत एक बारी हुंदी है, नहीं यार वो नहीं है, एक बारी मोहब्बत हुंदी है। सच्ची मोहब्बत सिर्फ एक बारी हुंदी है। ਜਿਹੜੇ ਲੋਕ ਕਹਿੰਦੇ ਨੇ ਨਾ ਕਿ ਯਾਰ ਅਸੀਂ ਸੱਚੀ ਮੁਹੱਬਤ ਕਰਦੇ ਹਾਂ, ਸਾਜੀ ਦੁਨੀਆ ਤੇ
ਰੱਖ ਫਕੀਰਾ ਪਿਆਰ ਮਿਲੇ, ਕੋਈ ਦਿਲਦਾਰ ਮਿਲੇ, ਆਉਂਦਾ ਸਵਾਦ ਗੱਲਬਾਤ। ਚੈੱਕ ਰੱਖ ਲੈ ਸਾਜੀ ਦੁਨੀਆ ਤੇ ਮੁਹੱਬਤ ਦਾ ਸਭ ਤੋਂ ਜ਼ਿਆਦਾ ਹੱਕਦਾਰ ਕੌਣ ਜੇ ਅਸੀਂ ਕਰਨਾ ਚਾਹੀਏ? ਮਾਂ ਬਾਪ। ਅੱਛਾ, ਤੁਸੀਂ ਆਪ ਹਾਏ ਵਾਹ, ਆਪਣੇ ਆਪ ਨਾਲ ਮੁਹੱਬਤ ਜਿਹੜੀ ਇਹ ਵੀ ਦੁਨੀਆ 'ਚ ਯਾਨੀ ਇਨਸਾਨਾਂ ਦੇ ਵਿੱਚ ਹੋਰ ਕਿਸੇ ਨੇ ਤਾਂ ਕਰਨੀ ਨਹੀਂ ਤੁਹਾਡੇ ਨਾਲ। ਹਾਂ, ਆਪਣੇ ਆਪ ਨਾਲ ਮੁਹੱਬਤ ਕਰੋ ਬਸ, ਸਾਰੇ ਤੁਹਾਡੇ ਨਾਲ ਕਰਨਗੇ। ਉਸਮਾਨ ਸਾਹਿਬ ਨੇ ਬੜੀ ਖੂਬਸੂਰਤ ਗੱਲ ਕੀਤੀ। ਮੈਂ ਕਿਹਾ ਸਰ ਸਾਨੂੰ ਹਰ ਜਗ੍ਹਾ ਤੇ ਮੁਹੱਬਤ ਮਿਲੇ, ਹਰ ਜਗ੍ਹਾ ਤੇ ਪਿਆਰ ਮਿਲੇ, ਕੋਈ ਦਿਲਦਾਰ ਮਿਲੇ। ਕੀ ਹੋਇਆ ਸਾਜੀ? ਬੇ ਤੁਹਾਡੀ ਬਹੁਤ ਸੋਹਣੀ ਹੈ, ਕਿੰਨੀਆਂ ਹੀ ਮੁਹੱਬਤਾਂ। ਓਏ ਕੀ ਹੋਇਆ ਸਾਜੀ? ਬੇਚੈੱਕ ਦਿਖਾਣਾ ਸਾਜੀ। ਇੱਧਰ ਬੇਹਯਾਈ ਵੀ ਚੈੱਕ ਕਰੋ। ਸਾਜੀ ਮੇਰੀ ਬੇ ਬਹੁਤ ਖੂਬਸੂਰਤ ਉਸਤਾਦ। ਇਹ ਦੋ ਲੈਣਾ, ਇੱਕ ਇੱਧਰ ਜਾ ਰਹੀ, ਇੱਕ ਇੱਧਰ ਜਾ ਰਹੀ। ਇਹ ਕਿਹੜੀ? ਇਹ ਦੌਲਤ ਦੀ, ਇਹ ਸ਼ੋਹਰਤ ਦੀ। ਗੈਰਤ ਦੀ ਵੇਖੋ ਹੈ ਲਕੀਰ ਤੇ। ਇਹ ਦੌਲਤ ਦੀ, ਇਹ ਸ਼ੋਹਰਤ ਦੀ, ਇਹ ਸਾਰੀ ਹੈ ਗੈਰਤ ਦੀ, ਇਹ ਸਿੱਧੀ ਜਿਹੜੀ ਜਾ ਰਹੀ। ਇਹ ਲਕੀਰ ਦੇ ਆਲੇ ਦੁਆਲੇ ਘੋੜਿਆਂ ਤੇ ਡਾਕੂ ਫਿਰ ਰਹੇ, ਇੱਜ਼ਤ ਦੀ ਲੱਗਦੀ। ਸਾਜੀ ਇਹ ਜਿਹੜੀ ਦੌਲਤ ਵਾਲੀ ਲਕੀਰ ਕਹਿੰਦੇ ਕਹਿੰਦਾ ਇੱਜ਼ਤ ਦੀ ਲੱਗ ਰਹੀ, ਐਡੀ ਘੋੜੇ ਤੇ ਡਾਕੂ ਫਿਰ ਐ ਸ਼ਫਕਤ ਚੀਮਾ ਜਿੱਧਰ ਫਿਰ ਰਿਹਾ। ਨਹੀਂ ਇਹ ਦਿਲ ਦਿਮਾਗ ਜ਼ਿੰਦਗੀ, ਠੀਕ ਹੈ ਨਾ? ਦਿਲ ਦਿਮਾਗ ਜ਼ਿੰਦਗੀ, ਇਹ ਜਿਹੜੀਆਂ ਦੋ ਲੈਣਾ ਨਾ, ਇਹ ਇੱਜ਼ਤ ਆ, ਇਹ ਦੌਲਤ ਆ, ਇਹ ਜਿਹੜੀ ਜਾ ਰਹੀ ਇਹ ਸਾਡੀ ਸ਼ੋਹਰਤ। ਇੱਜ਼ਤ ਵਾਲੀ ਫੌਰਨ ਮੁੱਕ ਜਾਂਦੀ ਆ। ਇੱਜ਼ਤ ਵਾਲਾ ਸਿਰਫ ਟਿਮਕਣਾ ਕਰਦੀ। ਠੀਕ। ਅੱਛਾ, ਮੈਂ ਵੇਖਿਆ ਜੀ ਉਸ ਤੋਂ ਬਾਅਦ ਜਿਸ ਬੰਦੇ ਦੇ ਤਲੀ ਤੇ ਤਿਲ ਹੋਵੇ ਉਹਦਾ ਖੈਰ ਉਹ ਯਾਰ ਐ ਬਸ ਕਰਦੇ ਯਾਰ, ਉਸਤਾਦ ਜੀ ਕੀ ਕਰਦੇ ਕਮਰ ਤੇ ਪਏ? ਤਿਲ, ਤਲੀ ਤੇ ਤਿਲ, ਯਾਰ ਇੱਕ ਜਿਸਮਾਨੀ ਮਸਲਾ। ਉਹ ਲੈ ਤੇਰੇ ਨਿਕਲ ਆਇਆ ਤੇ ਹੁਣ ਤੂੰ ਇੱਥੇ ਪਾ ਲਾ, ਇੱਥੇ ਬਾਲਾ ਤੈਨੂੰ। ਇਹ ਵਰਲਡ ਟੂਰ ਦੀ ਹੈ, ਸਹੀ ਹੈ, ਇਹ ਵਰਲਡ ਟੂਰ ਦੀ। ਇਹ ਬੇਟਾ ਇੱਥੋਂ ਨਾ ਆਈਡੀ ਲਕੀਰ ਤੇਰੀ ਇੱਥੋਂ ਜਾ ਕੇ ਬੜੀ ਦੂਰ ਤੱਕ ਜਾ ਰਹੀ। ਹਾਂ ਬੜੀ ਗੱਲ। ਠੀਕ ਹੈ, ਇਹ ਵਰਲਡ ਟੂਰ ਦੀ ਉਸਤਾਦ ਜੀ। ਇਹ ਗਲਤ ਟੂਰ ਦੀ ਆ। ਨਹੀਂ ਉਸਤਾਦ ਜੀ, ਜਿਹੜਾ ਤਿਲ ਹੈਗਾ ਨਾ, ਜਿਹਦੇ ਤਿਲ ਤਲੀ ਤੇ ਤਿਲ ਹੋਵੇ, ਉਹ ਇਹ ਵਰਲਡ ਟੂਰ ਦੀ। ਇਹ ਜਿਹੜੀ ਇਹ ਡੈਨਮਾਰਕ ਹੈ। ਤਲੀ ਤੇ ਤਿਲ ਲਈ ਫਿਰ। ਭਾਜੀ ਜੇ ਤੁਹਾਡੀ ਤਲੀ ਤੇ ਤਿਲ ਨਾ ਤਾਂ ਫਿਰ ਇਹਦੇ ਤੇ ਵਾਲ ਵੀ ਹੋਣੇ। ਆਹੋ ਹਾਂਜੀ ਭਾਈ। ਅੱਛਾ, ਐਪ ਆ ਗਈ ਸਾਜੀ ਹੱਥ ਵੇਖਣ ਵਾਲੀ। ਉਹ ਤਾਂ ਬੜਾ ਕੁਛ ਆ ਗਿਆ। ਤੁਸੀਂ ਇਹਨਾਂ ਚੀਜ਼ਾਂ ਤੇ ਉਹ ਤੇ ਬੜਾ ਆਈਫੋਨ 'ਚ ਬੜਾ ਉਹ ਡਰਾਮੇ ਨੇ ਸਾਰਾ। नसीब उनके भी होते हैं जिनके हाथ में 100% ਨਹੀਂ ਹੈਗਾ। ਹੁਣ ਆ ਵਾਚ ਆ ਵੀ ਦੱਸਦੀ ਸਾਰਾ ਕੁਝ। ਅੱਛਾ ਜੀ। ਹਾਂ, ਇਹ ਆਵਾਜ਼ ਸਭ ਤੋਂ ਜ਼ਿਆਦਾ ਐਪਲ ਦੀ ਆਵਾਜ਼ ਜਿਹੜੀ ਨਾ ਉਹ ਜ਼ਿਆਦਾ ਮਤਲਬ ਕਰੀਬ ਤਾਰਾ। ਲੈ ਇਹ ਕੀ ਦੱਸਦੀ 100% ਉਹ ਵੀ ਨਹੀਂ ਹੈਗੀ। ਹਾਂ ਗਲਤ ਅੱਛਾ, ਉਹ ਜਿਹੜਾ ਘੜੀ ਬਣ ਕੇ ਜਿਵੇਂ ਸਲਮਾਨ ਭਾਈ ਕਰਨ ਲਈ ਬਲੱਡ ਪ੍ਰੈਸ਼ਰ ਚੈੱਕ ਕਰਦੇ, ਉਹ ਸਹੀ ਹੈ? ਬੁਖਾਰ ਵੀ ਚੈੱਕ ਕੀਤਾ ਜਾਂਦਾ ਉਹਦਾ? ਘੜੀ ਬਣ ਕੇ ਕਿਸੇ ਹੱਦ ਤੱਕ ਠੀਕ ਹੀ ਦੱਸਦੇ ਆ। ਉਹਦੀ ਠੀਕ ਆ, ਨਾਰਮਲ ਆ। ਅੱਛਾ ਸਾਜੀ, ਜਿਹੜੀ ਬਾਜ਼ੂ ਸੋ ਜਾਂਦਾ ਹੈਗਾ ਜਾਂ ਲੱਤ ਸੋ ਜਾਂਦੀ ਹੈ, ਇਹ ਬਲੱਡ ਪ੍ਰੈਸ਼ਰ ਦਾ? ਨਹੀਂ ਬਲੱਡ ਪ੍ਰੈਸ਼ਰ ਦਾ ਨਹੀਂ, ਬਲੱਡ ਦੀ ਸਰਕੂਲੇਸ਼ਨ ਨਹੀਂ ਜਾਂਦੀ। ਲਾਈਕ ਤੁਸੀਂ ਮਤਲਬ ਇੱਕ ਲੱਤ ਸੌ ਗਈ ਹੈ, ਉਹਦੇ ਚ ਕਿਸੇ ਨਾ ਕਿਸੇ ਵਜ੍ਹਾ ਤੋਂ ਤੁਸੀਂ ਐਸੇ ਐਂਗਲ ਤੇ ਪਏ ਹੋ ਜਿੱਥੇ ਬਲੱਡ ਦੀ ਸਰਕੂਲੇਸ਼ਨ ਪ੍ਰੋਪਰ ਨਹੀਂ ਜਾ ਰਹੀ। ਅੱਛਾ, ਉਸ ਤੋਂ ਬਾਅਦ ਕੀ ਹੁੰਦਾ ਵਾ? ਮਤਲਬ ਹੁਣ ਤੁਹਾਡੀ ਬਾਂਹ ਸੌ ਗਈ ਹੈ, ਤੁਸੀਂ ਇੰਜ ਕਰਦੇ ਹੋ, ਉਹ ਬਲੱਡ ਦੀ ਸਰਕੂਲੇਸ਼ਨ ਪੂਰੀ ਹੁੰਦੀ ਹੈ ਤੇ ਤੁਹਾਨੂੰ ਇੱਕ ਓਕੇ ਹੋ ਜਾਂਦਾ। ਬਿਲਕੁਲ ਠੀਕ। ਤਾਜੀ ਪੈਰਾਂ ਭਾਰ ਬਹੁਤ ਚੱਕਰ ਵੀ ਆਉਂਦੇ ਇਹ ਗੱਲ ਤੋਂ ਨਾ ਪਿਆ ਕਰ, ਵਾਸ਼ਰੂਮ ਨਹੀਂ ਹੈਗਾ ਘਰ। ਨਹੀਂ ਉਦਾਂ ਅਕਸਰ ਬੰਦਾ ਕਮੋਡ ਨਹੀਂ ਹੈਗਾ ਹੈ। ਤੇ ਫਿਰ ਮੈਂ ਮਸ਼ੀਨ ਮੰਗਾਈ ਉਸਤਾਦ ਜੀ, 4.25 ਲੱਖ ਰੁਪਏ ਦੀ। ਦੋ ਮਸ਼ੀਨਾਂ ਆ ਗਈਆਂ ਨੇ। ਜਿਹੜੇ ਲੋਕ ਨੇ ਨਾ ਅੰਗਰੇਜ਼, ਉਹ ਪਿਆਰ ਵੰਡਦੇ ਨੇ, ਇਨਸਾਨੀਅਤ ਨਾਲ ਮੁਹੱਬਤ ਕਰਦੇ ਨੇ। ਅਸੀਂ ਵੀ ਕਰਦੇ ਹਾਂ, ਉਹ ਵੀ ਕਰਦੇ ਨੇ। ਉਹਨਾਂ ਨੂੰ ਪਤਾ ਕਿ ਯਾਰ ਇਹ ਕੌਮ ਜਿਹੜੀ ਹੈ ਨਾ ਸੁਸਤ ਹੈਗੀ ਹੈ, ਲੰਮੇ ਪਏ ਨੇ ਤੇ ਲੰਮੇ ਪਏ ਨੇ। ਉਹਨਾਂ ਨੇ ਐਡਾ ਖੂਬਸੂਰਤ ਇਲਾਜ ਕੀਤਾ। ਇੱਕ ਮਸ਼ੀਨ ਜਿਹੜੀ ਮੈਂ ਹੁਣ ਮੰਗਾਈ ਹੈ, ਉਹ ਆਏਗੀ ਅਨਕਰੀਬ। ਤੁਸੀਂ ਲੰਮੇ ਪੈ ਜਾਣਾ ਉਸ ਮਸ਼ੀਨ ਦੇ ਉੱਤੇ, ਬੈੱਡ ਲੱਗਾ ਸੋਣਾ, ਉਹਨੇ ਤੁਹਾਡੀ ਆਪੇ ਐਕਸਰਸਾਈਜ਼ ਕਰਨੀ ਹੈ। ਤੁਸੀਂ ਸੁੱਤੇ ਹੋ ਤੇ ਤੁਹਾਡੀ ਐਕਸਰਸਾਈਜ਼। ਅੱਛਾ, ਇੰਜ ਦੀ ਮਸ਼ੀਨ ਹੋਵੇ ਜਿਹੜੀ ਆਪੇ ਹੀ ਐਕਸਰਸਾਈਜ਼ ਕਰੇ। ਉਸਤਾਦ ਜੀ ਇੰਜ ਦੀ ਮੰਗਵਾਈ ਹੈ, ਤੁਸੀਂ ਲੇਟੇ ਹੋ ਤੇ ਐਕਸਰਸਾਈਜ਼ ਤੁਹਾਡੀ ਹੋ ਰਹੀ ਹੈ। ਹਾਂ, ਮਤਲਬ ਕੋਈ ਡੰਬਲ ਚੁੱਕੜੇ ਜਾਂ ਕੱਖ ਨਹੀਂ। ਅਦੇ ਤੁਸੀਂ ਅੱਜ ਪਏ ਉਹ ਤੁਹਾਨੂੰ ਮਸਾਜਰ ਟੈਪ। ਹਾਂਜੀ ਉਸਤਾਦ ਜੀ, ਉਹ ਇੰਜ ਹੀ ਹੈ, ਸਟ੍ਰੈਚਰ ਟੈਪ। ਬੇਟਾ ਉਹ ਤੇ ਗੱਡੀਆਂ ਦੀਆਂ ਸੀਟਾਂ ਆ ਗਈਆਂ ਨੇ। ਹਾਂਜੀ ਉਸਤਾਦ ਜੀ, ਗੱਡੀਆਂ ਦੀਆਂ ਸੀਟਾਂ ਸਾਰੀਆਂ ਮਸਾਜਰ ਨੇ, ਹੀਟ ਵਾਲੀਆਂ। ਹਾਂਜੀ, ਕਾਰਾਂ, ਨਾਰਮਲ ਕਾਰਾਂ ਦੇ ਵਿੱਚ ਮਸਾਜਰ ਸੀਟਾਂ ਇੱਥੇ ਆਪਣੇ ਇੱਥੇ ਯਾਰ ਹੱਲ ਬਿਠਾ ਦਿਆਂਗਾ। ਤਾਜੀ ਤੁਸੀਂ ਗੱਡੀ ਦੀ ਸੀਟ ਤੇ ਬਹਿਣਾ, ਉਹਨੇ ਤੁਹਾਨੂੰ ਮਸਾਜ ਕਰੀ ਜਾਣਾ ਪਿੱਛੋਂ ਅੱਗੋਂ ਵਾਲੀ। ਉਸ ਤੋਂ ਬਾਅਦ ਹੀਟ, ਸਰਦੀਆਂ ਦੇ ਵਿੱਚ ਉਹ ਹੀਟ ਵਾਲੀ ਸੀਟ ਆ। ਨਿੱਗੀਆਂ ਹਾਂਜੀ ਯਾਰ ਤੁਸੀਂ ਨਿੱਗੀਆਂ ਕਲਾਈਆਂ ਵੇ। ਉਸਤਾਦ ਜੀ ਉਹ ਹੁਣ ਮੈਂ ਮੰਗਾਈ ਹੈ ਤੁਹਾਡੇ ਲਈ। ਤੁਸੀਂ ਲੰਮੇ ਪਏ ਹੋ ਨਾ, ਤੇ ਆ ਵੀ ਲੱਤਾਂ ਉੱਪਰ ਤੁਹਾਡੀ ਐਕਸਰਸਾਈਜ਼ ਹੋ ਰਹੀ, ਤੁਸੀਂ ਸੁੱਤੇ ਹੋ, ਤੁਹਾਨੂੰ ਕਾਪੀ ਕਰ ਲਈ। ਹਾਂ ਸਹੀ, ਲੇਕਿਨ ਸਾਜ ਇਹ ਨਹੀਂ ਸਹੀ ਹੈਗਾ। ਇੱਕ ਮਸਾਜਰ ਹੈ ਨਾ ਕਿ ਉਹ ਤੁਹਾਨੂੰ ਇੰਜ ਕਰ, ਉਹ ਠੀਕ ਆ। ਲੇਕਿਨ ਜਿਹੜਾ ਨਾ ਕਿ ਤੁਸੀਂ ਆਪ ਤਾਕਤ ਲਾਉਣੀ, ਉਹ ਮਸ਼ੀਨਾਂ ਨਹੀਂ ਉਹ ਕੰਮ ਕਰਦੀਆਂ। ਉਸਤਾਦ ਜੀ ਉਹੀ ਤੇ ਉਹਨਾਂ ਨੇ ਹੱਲ ਕੱਢਿਆ ਕਿ ਆਪ ਤਾਕਤ ਲਾਉਂਦੇ ਨਹੀਂ ਨਾ, ਅਸੀਂ ਇਹਨਾਂ ਦੇ ਚਲੋ ਡੰਡ ਲਾਉਂਦੇ ਹੋ। ਹਾਂਜੀ, ਤੁਸੀਂ ਇਹਨੂੰ ਕੀ ਕਹਿੰਦੇ ਆ? ਡਿਪਸ। ਨਹੀਂ, ਪੁਸ਼ਅਪ ਤੇ ਉਹਨੂੰ ਕਹਿੰਦੇ ਬੈਠਕਾਂ ਨੂੰ। ਨਹੀਂ ਪੁਸ਼ਅਪ ਹੈ। ਅੱਛਾ, ਇਹ ਪੁਸ਼ਅਪ ਆ। ਪੁਸ਼ਅਪ ਪੈਂਟ ਪੁਸ਼ਅਪ ਤੁਸੀਂ ਲਾਉਂਦੇ ਹੋ ਨਾ,
ਤੇ ਤੁਹਾਡਾ ਜ਼ੋਰ ਲੱਗਦਾ। ਹੁਣ ਇੱਕ ਮਸ਼ੀਨ ਇੱਥੋਂ ਤੁਹਾਡੇ ਇੱਥੇ ਲਾ ਦਈਏ, ਉਹ ਤੁਹਾਨੂੰ ਇੰਜ ਕਰੀ ਜੇ ਤੇ ਕੀ ਫਾਇਦਾ? ਹਾਂਜੀ ਉਸਤਾਦ ਜੀ, ਨਹੀਂ ਨਾ, ਮਕਸਦ ਸਿਰਫ ਨਹੀਂ ਉਹ ਜਿਹੜਾ ਓਏ ਮਸਲ ਬਾਹਾਂ ਦੇ ਮਸਲ ਨੇ ਜਿਸਮ ਪਏ ਓ ਯਾਰ ਫਰੀ ਸਾਹਿਬ ਇੰਜ ਉਸਤਾਦ ਜੀ ਲੰਮੇ ਪਏ ਨੇ, ਠੀਕ ਹੈ, ਹੁਣ ਰਨਿੰਗ ਕਰਾਣੀ ਮਸ਼ੀਨ ਨੇ, ਉਸਤਾਦ ਜੀ ਨੂੰ ਉਹਨੇ ਇੰਜ ਚੁੱਕ ਕੇ ਬਿਠਾ ਲੈਣਾ ਤੇ ਲੱਤਾਂ ਇੰਜ ਕਰਨ ਦੇ ਨੇ ਚਲੋ ਬਸ, ਠੀਕ ਹੈ। ਇਹ ਮਸ਼ੀਨ ਕਰ ਰਹੀ ਹੈ, ਉਹ ਯਾਰ ਉਹਦੀ ਏਡੀ ਐਟਮਾਂ ਮੈਂ ਉਹ ਮਸ਼ੀਨ ਉਸਤਾਦ ਜੀ ਜਿੰਨਾ ਘਟਾਉਂਦੇ ਜੇ ਮਸ਼ੀਨ ਦੀ ਮੋਟਰ ਨਾ ਸੜ ਗਈ ਯਾਰ। ਹਾਂਜੀ ਉਹਨੂੰ ਵੱਡੀ ਮੋਟਰ ਉਹ ਰਨਿੰਗ ਕਰਾ ਰਹੀ ਹੈ ਯਾਰ, ਤੁਸੀਂ ਵੀ ਉੱਤੇ ਕਰੋ। ਜਿਨਿੰਗਸ ਬਾਰ ਸਾਰਾ ਕੁਝ ਬਾਹਰ ਦੀਆਂ ਮਸ਼ੀਨਾਂ ਉਸਤਾਦ ਜੀ ਦੂਜੇ ਮੁਲਕ ਦੀਆਂ। ਹਾਂਜੀ ਉਸਤਾਦ ਜੀ ਦੂਸਰੇ ਮੁਲਕ ਤੋਂ ਆ ਰਹੀ ਹੈ ਉਸਤਾਦ ਜੀ ਤੁਹਾਡੇ ਲਈ। ਉਹ ਦੂਜੇ ਮੁਲਕ ਦੀਆਂ ਮਸ਼ੀਨਾਂ ਉਸਤਾਦ ਜੀ ਉਹ ਆਪੇ ਹੀ ਕਰਦੀਆਂ ਸਾਰਾ ਕੁਝ, ਤੁਹਾਡਾ ਮਸਲ ਮੁਸਲ ਇਹ ਉਹ 3 ਵੇ ਮਸ਼ੀਨਾਂ ਨੇ, ਯਾਨੀ ਕਿ ਬਾਜ਼ੂ ਦੀ ਵੀ ਲਵਾਏਗੀ, ਕਮਰ ਦੀ ਵੀ, ਲੱਤਾਂ। ਹਾਂਜੀ, ਹਰ ਕਿਸਮ ਲੇਕਿਨ ਤੁਹਾਡੀ ਆਪਣੀ ਵੀ ਥੋੜੀ ਜਿਹੀ ਮਿਹਨਤ ਹੋਣੀ ਆ, ਸਾਰਾ ਮਸ਼ੀਨ ਤੇ ਨਹੀਂ ਸਿੱਟ ਦੇਣਾ ਤੁਸੀਂ। ਨਹੀਂ ਉਸਤਾਦ ਜੀ ਮਸ਼ੀਨ ਦੀ ਮਿਹਨਤ ਹੈ, ਤੁਹਾਡੀ ਮਿਹਨਤ ਨਹੀਂ, ਤੁਸੀਂ ਸੁੱਤੇ ਹੋ। ਤੇ ਮਸ਼ੀਨ ਦੀ ਮਿਹਨਤ ਆ ਬੰਦੇ ਅਕਸਰ ਇਦਾਂ ਹੱਥ 'ਚ ਕਹਿੰਦੇ ਆ ਸਿਰ 'ਚ ਹੱਥ, ਤੂੰ ਮਸਾਜ ਕਰੇਗੀ ਉਹਦੇ ਕੀ ਮਸ਼ੀਨ 'ਚ ਪੰਜੇ ਮਸਾਜ ਦੇਣੇ ਉਹਨੇ ਆਪੇ ਇਦਾਂ। ਭਰਾਵਾ ਪੰਜੇ ਬਣਾ ਕੇ ਨਾ ਰੱਖੇ। ਓਏ ਤੂੰ ਉਹ ਵੇਖਿਆ ਨਹੀਂ ਉਹਦਾ ਬਾਜ਼ਾਰੋਂ ਮਿਲਦਾ 20 ਰੁਪਏ ਦਾ ਇੰਜ ਕਰੋਗੇ ਉਹ ਕੈਸਾ ਮਜ਼ੇਦਾਰ ਕੰਮ ਹੈ। ਠੀਕ ਹੈ, ਉਹਨਾਂ ਨੇ ਹੁਣ ਇੱਕ ਕੁੱਪਾ ਜਿਹਾ ਹੈਗਾ ਵਾ ਫਰੀ ਸਾਹਿਬ ਗੋਲ ਜਿਹਾ ਏਡਾ, ਠੀਕ ਹੈ ਨਾ, ਗੋਲ ਜਿਹਾ ਹੈਗਾ ਵਾ, ਉਹ ਤੁਸੀਂ ਵੀ ਦੇਖਿਆ ਮੈਂ ਵੀ ਦੇਖਿਆ ਹੈਗਾ, ਜੀ ਮੰਗਲ ਨੂੰ ਵੇਖ, ਠੀਕ ਹੈ ਉਸਤਾਦ ਜੀ। ਉਹਦੇ ਤੇ ਨਾ ਰਿਮੋਟ ਲੱਗਾ ਹੋਇਆ, ਤੁਸੀਂ ਉਹਦੇ ਤੇ ਟਾਈਮਰ ਲਾ ਦੇਣਾ ਕਿ 9 ਵਜੇ ਇਸ ਕਮਰੇ ਦੀ ਸਫਾਈ ਕਰਨੀ, 10 ਵਜੇ ਇਸ ਕਮਰੇ ਦੀ ਸਫਾਈ ਕਰਨੀ, 11 ਵਜੇ ਇੱਧਰ ਕਰਨੀ, ਉਹ ਕੁੱਪਾ ਆਪ ਹੀ ਬਾਹਰ ਨਿਕਲੇਗਾ, ਉਹਨੇ ਸਾਰੇ ਵਿਹੜੇ ਦੀ ਸਫਾਈ ਕਰ ਦੇਣੀ, ਕਮਰਿਆਂ ਦੀ ਸਫਾਈ ਕਰ ਦੇਣੀ ਤੇ ਜਾ ਕੇ ਬਾਹਰ ਕੂੜਾ ਸੁੱਟ ਕੇ ਫੇਰ ਆ ਜਾਣਾ। ਯਾਰ ਇਹ ਉਹ ਆ, ਇਹ ਜਿਹੜੇ ਉਹ ਛੋਟਾ ਜਿਹਾ ਕੂਲਰ ਟਾਈਪ ਜਿਨ੍ਹਾਂ ਦੇ ਜਿਹੜੇ ਘਰਾਂ ਦੇ ਲਈ ਬਣਿਆ ਨਾ, ਚਾਈਨਾ ਦੀ ਇੱਕ ਆਈਟਮ ਉਸਤਾਦ ਜੀ ਮਸ਼ਹੂਰੀ ਵੀ ਚੱਲਦੀ, ਤੁਸੀਂ ਦੱਸਣ। ਹਾਂ ਮੈਂ ਉਹ ਵੇਖਿਆ, ਸਾਫ ਸੁਥਰਾ ਜਿਹੜੇ ਮਾਰਬਲ ਜਾਂ ਰੁਕਾਵਟ ਨਹੀਂ ਹੁੰਦੀ। ਹਾਂਜੀ, ਤੇਰੇ ਘਰ ਦੇ ਅਲਾਵਾ ਬੜਾ ਘਰ ਆ, ਇੰਨੇ ਮਸ਼ੀਨ ਤੂੰ ਦੇਖ ਲਈ ਬੇਟਾ, ਉਹਨੇ ਸਿਰਫ ਇੱਕੋ ਨੁੱਕਰ ਨੂੰ ਖੁਰਚੀ ਜਾਇਆ ਕਰਨਾ ਬੇਟਾ ਮੈਂ ਵਿੰਗਾ ਜਾ ਮੇਰੀ ਜਾਨ ਦੇ ਨਾ ਪਤਾ ਲੱਗਣਾ ਚੱਲਦੀ ਪਈ ਇਹ ਗਲੋਦੇ। ਮੈਂ ਫਰੀ ਸਾਹਿਬ ਖੁਰਚ ਕਰਾਂ ਨੁੱਕਰ ਤਾਂ ਨਹੀਂ ਬਾਹਰ ਨਿਕਲਣਾ ਪਿੱਛੇ। ਮੈਂ ਇੱਕ ਗੱਲ ਦੱਸਾਂ, ਅੱਲਾ ਜਾਣਦਾ, ਘਰ ਗੰਦ ਪਿਆ, ਉਹ ਪਿਛਲੀ ਸਾਰੀ ਗਲੀ ਸਾਫ਼ ਕਰੀ ਜਾ ਰਿਹਾ। ਤਾਲੇ ਨੇ ਭੇਜਿਆ ਉਹ ਮਸ਼ੀਨ ਨੂੰ ਜਾ ਸਫਾਈ ਕਰਕੇ ਆ, ਉਹ ਸਿਰਫ ਗਈ ਉੱਥੇ ਜਾ ਕੇ ਇੰਨਾ ਕੂੜਾ ਹੋ ਗਿਆ ਉਹਦੇ ਕੋਲ ਆਇਆ ਹੀ ਨਹੀਂ। ਓਕੇ ਜੀ ਨਾਜ਼ਰੀਨ,